ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਬਣ ਚੁੱਕੀ ਆ। ਪਿਛਲੇ 15-20 ਦਿਨ ਤੋਂ ਕਈ ਮਸਲੇ ਉੱਭਰੇ ਆ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦਾ ਯਾਨੀ ਕਿ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਦਾ ਕੋਈ ਸਾਰਥਕ ਜਿਹੜਾ ਹੈਗਾ ਜਵਾਬ ਜਾਂ ਪ੍ਰਤੀਕਿਰਿਆ ਲੱਭੀ ਨਹੀਂ। ਜਿਹੜੀਆਂ ਗੜਬੜਾਂ ਜਿਹੜੀਆਂ ਗਲਤੀਆਂ ਇਹ ਪਾਰਟੀ ਕਰ ਰਹੀ ਹੈ ਕਿ ਉਹਨਾਂ ਦਾ ਕੋਈ ਰੂਪ ਸਰੂਪ ਬਦਲੇ, ਪਰ ਅੱਜ ਦੀ ਤਰੀਕ ਵਿੱਚ ਦਾ ਕੰਮ ਬੜਾ ਕਸੂਤਾ ਜਿਹਾ ਹੋਇਆ ਲੱਗਦਾ। ਆਮ ਆਦਮੀ ਪਾਰਟੀ ਜਿਹੜੀ ਆ ਉਹ ਦਿੱਲੀ ਨਾਲ ਖੜੀ ਪਾਰਟੀ ਆ, ਉਹ ਭਾਰਤੀ ਹਕੂਮਤੀ ਤੰਤਰ ਦੀ ਪਾਰਟੀ ਆ। ਉਹਨੇ ਉਹੀ ਸਾਰਾ ਕੁਝ ਕਰਨਾ ਜਿਹੜਾ ਕਾਂਗਰਸ ਦੇ ਭਾਜਪਾ ਵਰਗੀਆਂ ਪਾਰਟੀਆਂ ਜਿਹੜੀਆਂ ਨੇ, ਜਿਨ੍ਹਾਂ ਨੂੰ ਨੈਸ਼ਨਲ ਪਾਰਟੀਆਂ ਕਹਿੰਦੇ ਆ। ਪੰਜਾਬ ਆਪਦੇ ਹੱਕਾਂ ਦੀ ਗੱਲ ਕਰਦਾ, ਦਿੱਲੀ ਵਾਲੇ ਕਹਿੰਦੇ ਆ ਅਸੀਂ ਤੁਹਾਡੇ ਹੱਕ ਜਿਹੜੇ ਆ ਉਹ ਲੁੱਟਣੇ। ਹਿੰਦੁਸਤਾਨ ਦਾ ਪੰਜਾਬ ਨੂੰ ਦਬਾ ਕੇ ਰੱਖਣ ਦਾ ਸੁਪਨਾ, ਪੰਜਾਬ ਦੇ ਲੋਕਾਂ ਨੂੰ ਦਬੈਲ ਬਣਾ ਕੇ ਨੀਵੇਂ ਥਾਂ ਤੇ ਬਿਠਾ ਕੇ ਰੱਖਣ ਦਾ ਸੁਪਨਾ ਲਗਾਤਾਰ ਉਵੇਂ ਚੱਲ ਰਿਹਾ ਤੇ ਪੰਜਾਬ ਮੂਹਰੇ ਆਕੜ ਕੇ ਖੜਦਾ। ਕੋਈ ਬਿਰਲਾ ਹੀ ਹੋਣਾ ਜਿਹੜਾ ਪਹਿਲਾਂ ਲੁੱਡੀਆਂ ਜਿਹੀਆਂ ਪਾਉਂਦਾ ਰਿਹਾ ਹੋਵੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਤੇ ਹੁਣ ਜਿਹੜਾ ਕਹਿ ਰਿਹਾ ਹੋਵੇ ਕਿ ਨਹੀਂ ਸਭ ਅੱਛਾ ਹੈ, ਬਸ ਬਦਲਾਅ ਆ ਗਿਆ। ਇਹੋ ਜਿਹੀਆਂ ਗੱਲਾਂ ਕਹਿਣ ਵਾਲੇ ਵੀ ਘਟ ਗਏ ਜਿਹੜੇ ਕਹਿੰਦੇ ਸੀਗੇ ਵੀ ਤੁਸੀਂ ਇਹ ਗੱਲਾਂ ਕਾਂਗਰਸ ਦੇ ਵੇਲੇ ਜਾਂ ਬਾਦਲ ਦਲ ਦੇ ਰਾਜ ਵੇਲੇ ਤੱਕ ਕਦੇ ਕੀਤੀਆਂ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਬਣ ਚੁੱਕੀ ਆ। 10 ਮਾਰਚ ਤੋਂ ਅੱਜ 31 ਮਾਰਚ ਹੋ ਗਈ। ਉਹ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਕੁ ਹਿਸਾਬ ਕਿਤਾਬ ਹਜੇ ਸਾਹਮਣੇ ਆਇਆ, ਕੋਈ ਬਿਰਲਾ ਹੀ ਹੋਣਾ ਜਿਹੜਾ ਪਹਿਲਾਂ ਲੁੱਡੀਆਂ ਜਿਹੀਆਂ ਪਾਉਂਦਾ ਰਿਹਾ ਹੋਵੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਤੇ ਹੁਣ ਜਿਹੜਾ ਕਹਿ ਰਿਹਾ ਹੋਵੇ ਕਿ ਨਹੀਂ ਸਭ ਅੱਛਾ ਹੈ, ਬਸ ਬਦਲਾਅ ਆ ਗਿਆ, ਆ ਰਿਹਾ। ਹੁਣ ਇਹੋ ਜਿਹੀਆਂ ਗੱਲਾਂ ਕਹਿਣ ਵਾਲੇ ਵੀ ਘਟ ਗਏ ਜਿਹੜੇ ਕਹਿੰਦੇ ਸੀਗੇ ਵੀ ਤੁਸੀਂ ਇਹ ਗੱਲਾਂ ਕਾਂਗਰਸ ਦੇ ਵੇਲੇ ਜਾਂ ਬਾਦਲ ਦਲ ਦੇ ਰਾਜ ਵੇਲੇ ਤੱਕ ਕਦੇ ਕੀਤੀਆਂ ਨੇ। ਹੁਣ ਉਹ ਬੰਦੇ ਵੀ ਨਹੀਂ ਦਿਖ ਰਹੇ ਜਿਹੜੇ ਕਹਿੰਦੇ ਸੀਗੇ ਸਾਨੂੰ 6 ਮਹੀਨੇ ਤਾਂ ਦੇ ਤਾਂ ਦਿਓ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ, ਮੌਜੂਦਾ ਦੌਰ ਦੇ ਵਿੱਚ, ਪ੍ਰੈਜ਼ੈਂਟ ਟੈਂਸ ਦੇ ਵਿੱਚ ਜਿਹੜੀਆਂ ਗੜਬੜਾਂ ਜਿਹੜੀਆਂ ਗਲਤੀਆਂ ਇਹ ਪਾਰਟੀ ਕਰ ਰਹੀ ਹੈ ਵੀ ਉਹਨਾਂ ਦਾ ਕੋਈ ਰੂਪ ਸਰੂਪ ਬਦਲੇ, ਪਰ ਅੱਜ ਦੀ ਤਰੀਕ ਵਿੱਚ ਦਾ ਕੰਮ ਬੜਾ ਕਸੂਤਾ ਜਿਹਾ ਹੋਇਆ ਲੱਗਦਾ। ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਅਤੇ ਭਾਰਤ ਦੇ ਰਿਸ਼ਤੇ ਆ ਜਿਹੜੇ ਉਹ ਬੜੇ ਅਜੀਬੋ-ਗਰੀਬ ਨੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸ਼ਾਹ ਮੁਹੰਮਦ ਨੇ ਅੱਜ ਤੋਂ 200 ਸਾਲ ਪਹਿਲਾਂ ਜਿਹੜੀਆਂ ਗੱਲਾਂ ਲਿਖੀਆਂ, 150 ਸਾਲ ਪਹਿਲਾਂ, ਉਹ ਅੱਜ ਵੀ ਮਾਇਨੇ ਰੱਖਦੀਆਂ ਨੇ। ਇੱਕ ਪਾਸੇ ਹਿੰਦੁਸਤਾਨ ਆ, ਇੱਕ ਪਾਸੇ ਪੰਜਾਬ। ਇਹ ਜੰਗ ਉਦੋਂ ਦੀ ਯਾਰੀ ਹੈ। ਹਿੰਦੁਸਤਾਨ ਦਾ ਪੰਜਾਬ ਨੂੰ ਦਬਾ ਕੇ ਰੱਖਣ ਦਾ ਸੁਪਨਾ, ਪੰਜਾਬ ਦੇ ਲੋਕਾਂ ਨੂੰ ਦਬੈਲ ਬਣਾ ਕੇ ਨੀਵੇਂ ਥਾਂ ਤੇ ਬਿਠਾ ਕੇ ਰੱਖਣ ਦਾ ਸੁਪਨਾ ਲਗਾਤਾਰ ਉਵੇਂ ਚੱਲ ਰਿਹਾ ਤੇ ਪੰਜਾਬ ਮੂਹਰੇ ਆਕੜ ਕੇ ਖੜਦਾ, ਅਣਖ ਨਾਲ ਖੜਦਾ। ਪੰਜਾਬ ਆਪਦੇ ਹੱਕਾਂ ਦੀ ਗੱਲ ਕਰਦਾ, ਦਿੱਲੀ ਵਾਲੇ ਕਹਿੰਦੇ ਆ ਅਸੀਂ ਤੁਹਾਡੇ ਹੱਕ ਜਿਹੜੇ ਆ ਉਹ ਲੁੱਟਣੇ। ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਿੱਲੀ ਨਾਲ ਖੜੀ ਪਾਰਟੀ ਆ, ਉਹ ਭਾਰਤੀ ਹਕੂਮਤੀ ਤੰਤਰ ਦੀ ਪਾਰਟੀ ਆ। ਉਹਨੇ ਉਹੀ ਸਾਰਾ ਕੁਝ ਕਰਨਾ ਜਿਹੜਾ ਕਾਂਗਰਸ ਦੇ ਭਾਜਪਾ ਵਰਗੀਆਂ ਪਾਰਟੀਆਂ ਜਿਹੜੀਆਂ ਨੇ, ਜਿਨ੍ਹਾਂ ਨੂੰ ਨੈਸ਼ਨਲ ਪਾਰਟੀਆਂ ਕਹਿੰਦੇ ਆ। ਹੁਣ ਇੱਥੇ ਖੇਤਰੀ ਪਾਰਟੀ ਦਾ ਵੀ ਆਪਾਂ ਜਾਹੋ ਜਲਾਲ ਦੇਖਿਆ, ਬਾਦਲ ਦਲ ਦਾ। ਸੋ ਇੱਥੇ ਤਾਂ ਖੇਤਰੀ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਮਸਲੇ 'ਚ ਉਹ ਫੇਲ ਹੋ ਗਈਆਂ। ਆਮ ਆਦਮੀ ਪਾਰਟੀ ਤਾਂ ਬਹੁਤ ਹੀ ਹੋਰ ਤਰ੍ਹਾਂ ਦੀ ਕਹਾਣੀ ਹੈ। ਲੋਕ ਸੀਗੇ ਦੁਖੀ ਕਾਂਗਰਸ ਤੋਂ, ਬਾਦਲਕਿਆਂ ਤੋਂ, ਭਾਜਪਾ ਤੋਂ, ਕਾਮਰੇਡਾਂ ਤੋਂ, ਪੂਰੇ ਨਿਰਾਸ਼ ਹੋ ਚੁੱਕੇ ਸੀ। ਕੋਈ ਆਸ ਨਹੀਂ ਸੀ ਦਿਖਦੀ ਤੇ ਲੋਕਾਂ ਨੂੰ ਲੱਗਿਆ ਕਿ ਇਹਨਾਂ ਸਾਰਿਆਂ ਦੇ ਨੁਕਸ ਜਾਣਦੇ ਆ, ਇਹਨਾਂ ਸਾਰਿਆਂ ਦੀਆਂ ਸੀਮਾਵਾਂ ਜਾਣਦੇ ਆ, ਇਹਨਾਂ ਸਾਰਿਆਂ ਤੋਂ ਕੋਈ ਆਸ ਨਹੀਂ। ਚਲੋ ਆਮ ਆਦਮੀ ਪਾਰਟੀ
ਇਹ ਬੜਾ ਕਹਿੰਦੇ ਆ ਵੀ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ, ਬਸ ਅਲਾਦੀਨ ਵਾਲਾ ਜਿਹੜਾ ਚਿਰਾਗ ਆ ਉਹਦੇ ਕੋਲ ਹੈਗਾ, ਮਿੰਟੋ ਮਿੰਟੀ ਉਹਨੇ ਫੱਟੇ ਚੱਕ ਦੇਣੇ। ਹੁਣ ਜਿਹੜੀਆਂ ਆਸਾਂ ਨੇ ਉਹ 92 ਵਿਧਾਇਕ ਚੁਣ ਕੇ ਦੇਤੇ, ਜਿੱਡਾ ਵੱਡਾ ਫਤਵਾ ਮਿਲਿਆ ਹੋਇਆ ਨਾ, ਉਸ ਹਿਸਾਬ ਦੇ ਨਾਲ ਲੋਕਾਂ ਦੀਆਂ ਰੀਝਾਂ, ਲੋਕਾਂ ਦੀਆਂ ਆਸਾਂ ਵੀ ਵੱਡੀਆਂ ਨੇ। ਪਰ ਜਿਸ ਤਰ੍ਹਾਂ ਦਾ ਹਿਸਾਬ ਕਿਤਾਬ ਬਣਿਆ ਹੋਇਆ, ਕੋਈ ਚੀਜ਼ ਬਾਹਲੀ ਲੱਭਦੀ ਦਿਸਦੀ ਨਹੀਂ। ਪਿਛਲੇ 15-20 ਦਿਨ ਤੋਂ ਕਈ ਮਸਲੇ ਉੱਭਰੇ ਆ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦਾ, ਜਾਣੀ ਕਿ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਦਾ ਕੋਈ ਸਾਰਥਕ ਜਿਹੜਾ ਹੈਗਾ ਜਵਾਬ ਜਾਂ ਪ੍ਰਤੀਕਿਰਿਆ ਲੱਭੀ ਨਹੀਂ ਕਿਤੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ, ਜਾਂ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਵੱਲੋਂ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦਾ ਮਸਲਾ ਹੈ, ਜਾਂ ਇਹੋ ਜਿਹੇ ਕੁਝ ਹੋਰ ਵੱਡੇ ਮਸਲੇ ਸਾਹਮਣੇ ਆਏ। ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਦਾ ਕੋਈ ਠੋਕਮਾ, ਕੋਈ ਚੱਜ ਹੱਲ ਦਾ ਕੋਈ ਵਧੀਆ ਜਵਾਬ ਜਿਹੜਾ ਉਹ ਨਹੀਂ ਮਿਲਿਆ। ਦੂਜੀ ਗੱਲ ਇਹ ਕਿ ਚਲੋ ਰਾਜ ਪ੍ਰਬੰਧ ਚਲਾਉਣ ਲਈ ਕੇਂਦਰ ਦੇ ਕੋਲ ਜਾਣਾ ਹੱਕ ਵਾ ਪੰਜਾਬ ਦਾ, ਤੋਂ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਸਿੰਘ ਮਾਨ ਮੋਦੀ ਕੋਲ ਗਏ ਤੇ ਮੋਦੀ ਤੋਂ ਕੇਂਦਰੀ ਜਿਹੜਾ ਸਾਰਾ ਸਿਸਟਮ ਆ ਉਹਦੇ ਤੋਂ ਪੰਜਾਬ ਲਈ ਮਦਦ ਮੰਗੀ। ਤੇ ਇੱਧਰ ਜਿਹੜੇ ਪੰਜਾਬ ਦੇ ਵਿੱਚ ਅੱਡ-ਅੱਡ ਵਿਭਾਗ ਨੇ, ਪੰਚਾਇਤ ਵਿਭਾਗ ਜਾਂ ਹੋਰ, ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜੇ ਤੁਹਾਡੇ ਖਜ਼ਾਨੇ 'ਚ ਪੈਸੇ ਪਏ ਆ, ਗ੍ਰਾਂਟਾਂ ਪਈਆਂ ਨੇ ਪਹਿਲੋਂ ਦੀਆਂ, ਉਹ ਪੈਸਾ ਖਰਚਿਓ ਨਾ। ਸੋ ਸਪਸ਼ਟ ਜੀ ਗੱਲ ਹੈ ਕਿ ਖਜ਼ਾਨੇ ਦੇ ਪੱਖ ਤੋਂ ਪੰਜਾਬ ਸਰਕਾਰ ਦਾ ਬਾਂਟਾ ਧਾਰ ਹੋਇਆ ਪਿਆ। ਨਵਾਂ ਪੈਸਾ ਜਨਰੇਟ ਹਜੇ ਹੋਣ ਹਵਾਨ ਨੂੰ ਟਾਈਮ ਲੱਗਣਾ, ਤੇ ਖਰਚੇ ਸਿਰ ਤੇ ਖੜੇ ਆ। ਬਹੁਤ ਸਾਰੇ ਇਹੋ ਜਿਹੇ ਮਹਿਕਮੇ ਆ ਜਿਨ੍ਹਾਂ ਨੂੰ ਕਈ ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ। ਸਰਕਾਰੀ ਅਧਿਆਪਕ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਆ, ਉਹਨਾਂ ਨੂੰ ਪਿਛਲੇ ਮਹੀਨੇ ਤਨਖਾਹ ਨਹੀਂ ਸੀ ਮਿਲੀ, ਐਤਕੀ ਵੀ ਨਹੀਂ ਹਜੇ ਮਿਲੀ। ਹੋਰ ਕਈ ਵਿਭਾਗਾਂ ਦੇ ਵਿੱਚ, ਕਈ ਦਫ਼ਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਪ੍ਰਬੰਧਾਂ 'ਚ ਸੁਧਾਰ ਕਰਨ ਦੇ ਲਈ ਜਦੋਂ ਧੜੱਲੇ ਦੇ ਨਾਲ ਪਹਿਲੋਂ ਜਾਣ ਲੱਗੇ, ਹੁਣ ਉਹ ਚੀਜ਼ ਕਿਉਂ ਰੁਕ ਗਈ ਆ? ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੇਠਾਂ ਤੱਕ ਇਹ ਸੁਨੇਹੇ ਲਾ ਲਏ ਆ ਕਿ ਭਾਈ ਆਪਾਂ ਤਾਂ ਕਹਿੰਦੇ ਆ ਕਿ ਰਾਤੋਂ ਰਾਤ ਉੱਥੇ ਇਨਕਲਾਬ ਲੈ ਕੇ ਆਉਣਾ, ਸਭ ਅੱਛਾ ਕਰਕੇ ਦਿਖਾਉਣਾ, ਪਰ ਉਹਨਾਂ ਮਹਿਕਮਿਆਂ ਦੇ ਮੁਲਾਜ਼ਮ ਆ ਜਿਹੜੇ, ਉਹ ਸਾਡੇ ਤੋਂ ਬਾਗੀ ਹੋ ਕੇ ਸਾਡੇ ਖਿਲਾਫ ਕੋਈ ਵੱਡਾ ਪ੍ਰੋਗਰਾਮ ਖੜਾ ਕਰ ਸਕਦੇ ਆ, ਕਿਉਂਕਿ ਉਹਨਾਂ ਤੋਂ ਬਗੈਰ ਸਾਡੀ ਗੱਡੀ ਨਹੀਂ ਚੱਲਣੀ। ਤੇ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਧਮਕੀਆਂ ਵਾਲਾ ਲਹਿਜਾ ਜਿਹੜਾ ਵਰਤਣਾ ਉਹ ਜਾਇਜ਼ ਨਹੀਂ। ਪਰ ਇਹਦੇ ਬਾਵਜੂਦ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਪਦੇ ਵਰਕਰ, ਆਪਦਾ ਕੇਡਰ ਆ, ਉਹ ਤਾਂ ਹੁਣ ਉਵੇਂ ਜਿਵੇਂ ਪਹਿਲੇ ਦਿਨਾਂ 'ਚ ਜਾ ਕੇ ਸਕੂਲਾਂ, ਕਾਲਜਾਂ 'ਚ ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਚੈੱਕ ਕਰਨ ਦੇ ਬਹਾਨੇ ਰੌਲਾ ਰੱਪਾ ਜਿਹਾ ਪਾਉਂਦੇ ਸੀ, ਉਹ ਤਾਂ ਕੰਮ ਰੁਕ ਗਿਆ। ਪਰ ਕਿਸਾਨ ਜਥੇਬੰਦੀਆਂ ਨੇ ਪਰਸੋਂ ਬਠਿੰਡੇ ਇਲਾਕੇ ਦੇ ਵਿੱਚ, ਲੰਬੀ ਹਲਕੇ ਦੇ ਵਿੱਚ, ਜਿਸ ਤਰੀਕੇ ਨਾਲ ਤਹਿਸੀਲਦਾਰਾਂ ਨਾਲ, ਮਾਲ ਮਹਿਕਮੇ ਨਾਲ ਪੰਗਾ ਲਿਆ ਤੇ ਬਾਅਦ 'ਚ ਕੁੱਟ ਕਟਾਪਾ ਹੋਇਆ, ਜਿਹਦੀਆਂ ਖਬਰਾਂ ਅਖਬਾਰਾਂ 'ਚ ਛਪੀਆਂ ਨੇ। ਤੋਂ ਜਿਹੜਾ ਸਰਕਾਰੀ ਮਹਿਕਮੇ ਨੇ, ਮਾਲ ਮਹਿਕਮਾ ਜਾਂ ਹੋਰ ਆ, ਉਹਨਾਂ ਸਾਰਿਆਂ ਨੇ, ਤਹਿਸੀਲਦਾਰਾਂ, ਪਟਵਾਰੀਆਂ ਨੇ ਹੜਤਾਲ ਦਾ ਵੀ ਸੱਦਾ ਦਿੱਤਾ ਸੀ, ਜਿਹਦੇ ਬਾਰੇ ਅੱਜ ਚਰਚਾ ਹੋ ਰਹੀ ਆ ਕਿ ਮਾਲ ਮਹਿਕਮੇ ਦੇ ਜਿਹੜੇ ਅਫਸਰ ਨੇ, ਜਿਹੜੇ ਲੀਡਰ ਨੇ, ਆਗੂ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਉਹਨਾਂ ਦੇ ਮੰਤਰੀ ਨੇ, ਉਹਨਾਂ ਨਾਲ ਗੱਲਬਾਤ ਕਰਕੇ ਉਹ ਗੱਲ ਹੁਣ ਠੰਡੀ ਹੋ ਗਈ ਹੈ। ਪਰ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੀਆਂ ਆਸਾਂ ਉਮੀਦਾਂ ਲਾ ਕੇ ਲੋਕਾਂ ਨੇ ਇਸ ਸਰਕਾਰ ਨੂੰ ਲਿਆਂਦਾ ਸੀ, ਉਹ ਸ਼ੁਰੂ ਦੇ ਵਿੱਚ ਹੀ ਇੱਕ ਵਾਰੀ ਬਹੁਤ ਫਰਕ ਪੈਂਦਾ ਦਿਖ ਰਿਹਾ। ਇਸ ਕਰਕੇ ਪਾਰਟੀ ਦਾ ਜਿਹੜਾ ਸਮਰਥਕ ਵਰਗ ਸੀਗਾ ਉਹ ਨਿਰਾਸ਼ਾ 'ਚ ਜਾ ਰਿਹਾ, ਮਾਯੂਸੀ 'ਚ ਜਾ ਰਿਹਾ। ਅਗਲੇ 2 ਮਹੀਨੇ ਆ ਜਿਹੜੇ, ਉਹ ਪਾਰਟੀ ਲਈ ਜਾਂ ਸਰਕਾਰ ਲਈ ਬੜੇ ਅਹਿਮ ਨੇ, ਕਿਉਂਕਿ ਜਿਸ ਤਰੀਕੇ ਨਾਲ ਇਹ ਮਾਹੌਲ ਬਣਦਾ ਜਾ ਰਿਹਾ, ਉਹਨਾਂ 92 ਦੇ ਵਿੱਚੋਂ ਵਾਲੇ ਨਹੀਂ ਤਾਂ 50 ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਦਾ ਆਮ ਲੋਕਾਂ ਵਿੱਚੋਂ ਗਏ ਹੋਣ ਕਰਕੇ ਉਹੋ ਜਿਹਾ ਤਜਰਬਾ ਹੈ ਨਹੀਂ,
ਜਿਵੇਂ ਕਾਂਗਰਸ ਬਾਦਲ ਦਲ ਵਾਲੇ ਜਾਂ ਭਾਜਪਾ ਵਾਲੇ ਜਿਹੜੇ ਆ ਵਿਧਾਇਕ ਉਹ ਹੰਢੇ ਹੋਏ ਨੇ। ਇਹ ਆਮ ਘਰਾਂ ਦੇ ਵਿੱਚੋਂ ਉੱਠ ਕੇ ਵਿਧਾਇਕ ਤਾਂ ਬਣ ਗਏ ਜਾਂ ਅੱਗੇ ਮੰਤਰੀ ਤਾਂ ਬਣ ਗਏ, ਪਰ ਇਹਨਾਂ ਲੋਕਾਂ ਦਾ ਹਿਸਾਬ ਕਿਤਾਬ ਅਜੇ ਉਹਨਾਂ ਹੰਢਿਆ ਵਰਤਿਆ ਨਾ ਹੋਣ ਕਰਕੇ ਇਹ ਆਮ ਪਬਲਿਕ ਦੇ, ਆਮ ਲੋਕਾਂ ਦੇ ਹਾਣ ਦੇ ਨਹੀਂ ਹੈਗੇ। ਤੇ ਇਹ ਜਿਸ ਤਰੀਕੇ ਨਾਲ ਲੋਕਾਂ ਨਾਲ ਨਜਿੱਠਣਾ ਉਹ ਇਹਨਾਂ ਦਾ ਅਜੇ ਮਾਨਸਿਕ ਜਿਹੜਾ ਹੈਗਾ ਹਿਸਾਬ ਕਿਤਾਬ ਉਹ ਨਹੀਂ ਬਣਿਆ। ਉਹ ਬੜੀ ਜਲਦੀ ਇਹਨਾਂ ਨੇ ਅੱਕ ਥੱਕ ਜਾਣਾ, ਲੜ ਲੜਈਆ ਕਰ ਬਹਿਣਾ। ਕਈ ਇਹੋ ਜਿਹੀਆਂ ਗੱਲਾਂ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀਆਂ ਨੇ ਕਿ ਫਲਾਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਦੇ ਸਮਰਥਕਾਂ ਨਾਲ ਆਹ ਗੱਲ ਕਹਿਤੀ, ਉਹ ਬਦਕਲਾਮੀ ਹੋ ਗਈ। ਇਹ ਸਾਰੀਆਂ ਗੱਲਾਂ ਅੱਜ ਆਪਾਂ ਕਿਉਂ ਕਰ ਰਹੇ ਹਾਂ? ਇਸ ਕਰਕੇ ਕਿ ਅਸੀਂ ਤਾਂ ਖਾਲਿਸਤਾਨੀ ਧਿਰ ਹੋਣ ਦੇ ਨਾਤੇ ਸਦਾ ਹੀ ਇਹ ਗੱਲ ਰੱਖੀ ਆ ਕਿ ਭਾਈ ਖਾਲਿਸਤਾਨ ਬਿਨਾਂ ਪੰਜਾਬ ਦਾ ਜਾਂ ਪੰਥ ਦਾ ਗੁਜ਼ਾਰਾ ਨਹੀਂ। ਪਰ ਜੇ ਲੋਕਾਂ ਨੂੰ ਲੱਗਦਾ ਹੈ ਕਿ ਅਜੇ ਖਾਲਿਸਤਾਨ ਦੀ ਗੱਲ ਸਾਡੇ ਲਈ ਦੂਰ ਆ ਤੇ ਅਸੀਂ ਜੀ ਉਹਨਾਂ ਟਾਈਮ ਲਈ ਆਮ ਆਦਮੀ ਪਾਰਟੀ ਦਾ ਟਾਈਮ ਕੱਢ ਲਈਏ, ਤਾਂ ਉਹਨਾਂ ਲੋਕਾਂ ਨੂੰ ਬੜੀ ਜਲਦੀ ਇਹ ਸਾਰਾ ਸਮਝ ਆ ਜਾਣਾ ਚਾਹੀਦਾ ਕਿ ਜਿਹੜੀ ਧਿਰ ਨੂੰ, ਆਮ ਆਦਮੀ ਪਾਰਟੀ ਨੂੰ, ਭਗਵੰਤ ਸਿੰਘ ਮਾਨ ਨੂੰ ਤੇ ਉਹਦੇ ਸਾਰੇ ਸਾਥੀਆਂ ਨੂੰ ਤੁਸੀਂ ਫਤਵਾ ਦਿੱਤਾ ਹੈ, ਉਹ ਕਿਹੋ ਜਿਹੀ ਸਥਿਤੀ ਵਿੱਚ ਆ ਇਸ ਵੇਲੇ। ਪਹਿਲਾਂ ਇੱਕ ਆਪਾਂ ਚੁਟਕਲਾ ਸਾਂਝਾ ਕਰ ਲਈਏ। ਕਹਿੰਦੇ ਕੋਈ ਜੰਗਲ ਦੇ ਵਿੱਚ ਬਾਂਦਰ ਜਿਹੜਾ ਸੀ ਉਹਨੇ ਸਾਰੇ ਜਾਨਵਰ ਇਕੱਠੇ ਕਰ ਲਏ ਤੇ ਕਹਿੰਦਾ ਵੀ ਇਹ ਸੁੱਖਿਆ ਹੋਇਆ ਵੀ ਹਰ ਵਾਰੀ ਸ਼ੇਰ ਹੀ ਜੰਗਲ ਦਾ ਰਾਜਾ ਬਣੂ, ਜੰਗਲ ਦੇ ਵਿੱਚੋਂ ਆਪਾਂ ਕਿਸੇ ਹੋਰ ਨੂੰ ਵੀ ਰਾਜਾ ਬਣਾ ਸਕਦੇ ਹਾਂ। ਸਾਰੇ ਜਾਨਵਰ ਉਹਨੇ ਪੂਰੀ ਤਰ੍ਹਾਂ ਇਸ ਗੱਲ ਲਈ ਕਾਇਲ ਕਰ ਲਏ ਤੇ ਸਾਰੇ ਦੇ ਸਾਰੇ ਜਾਨਵਰਾਂ ਨੂੰ ਸ਼ੇਰ ਦੇ ਨੁਕਸ ਗਣਾ ਕੇ ਉਹਨੇ ਪੂਰੀ ਤਰ੍ਹਾਂ ਉਹਨਾਂ ਨੂੰ ਤਿਆਰ ਕਰ ਲਿਆ। ਤੇ ਜਦੋਂ ਸ਼ੇਰ ਆਇਆ ਉਹਨੂੰ ਸਾਰੇ ਜਾਨਵਰ ਕਹਿਣ ਲੱਗੇ, ਮਹਾਰਾਜ ਤੁਸੀਂ ਹੁਣ ਕਾਫੀ ਉਮਰ ਦੇ ਵਿੱਚ ਵੀ ਬੁੱਢੇ ਹੋ ਗਏ ਹੋ ਤੇ ਤੁਹਾਡਾ ਜਿਹੜਾ ਹੁਣ ਲੱਗਦਾ ਹੈਗਾ ਸਾਨੂੰ ਸਾਰਿਆਂ ਨੂੰ ਵੀ ਆਪਾਂ ਜੰਗਲ ਦੇ ਵਿੱਚ ਰਾਜਾ ਕਿਸੇ ਹੋਰ ਨੂੰ ਮੌਕਾ ਦਿਆ ਕਰੀਏ, ਬਾਰੀ ਨਾਲ ਸਾਰਿਆਂ ਨੂੰ ਬਣਨਾ ਚਾਹੀਦਾ ਜੀ। ਰਾਜਾ ਸਮਝਦਾ ਗਿਆ ਪਰ ਉਹਨੇ ਆਖਿਆ ਵੀ ਕੋਈ ਗੱਲ ਨਹੀਂ, ਚਾਹ ਇਹਨਾਂ ਨੂੰ ਲਾਹ ਲੈਣ ਦਿਓ। ਉਹ ਸ਼ੇਰ ਨੇ ਸਹਿਮਤੀ ਦੇਤੀ। ਜੰਗਲ ਦਾ ਰਾਜਾ ਜਦੋਂ ਸਾਰਿਆਂ ਨੇ ਕਿਹਾ ਵੀ ਕਿਹਨੂੰ ਬਣਾਈਏ, ਫਿਰ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਸਾਰੇ ਕਹਿੰਦੇ ਚਲੋ ਵੀ ਆਪਾਂ ਬਾਂਦਰ ਨੂੰ ਬਣਾਉਂਦੇ। ਸੋ ਜੰਗਲ ਦਾ ਰਾਜਾ ਬਾਂਦਰ ਜੀ ਮਹਾਰਾਜ ਬਣ ਕੇ ਬਹਿ ਗਏ। ਸ਼ਿਕਾਰੀ ਆ ਗਏ ਅੱਗੇ। ਜਦੋਂ ਸ਼ਿਕਾਰੀ ਆਉਂਦਾ ਸੀ ਤਾਂ ਸ਼ੇਰ ਆਪਦੀ ਦਹਾੜ ਦੇ ਨਾਲ ਜਾਂ ਹੋਰ ਜਾਨਵਰ ਵੀ ਫਿਰ ਨਾਲ ਲੱਗ ਜਾਂਦੇ ਸੀਗੇ। ਚੀਤੇ ਨੇ, ਹਾਥੀ ਨੇ, ਹੋਰ ਜਾਨਵਰਾਂ ਨੇ ਆਪੋ ਆਪਦਾ ਰੋਲ ਨਿਭਾਉਣਾ ਤੇ ਸ਼ਿਕਾਰੀ ਜਿਹੜੇ ਸੀ ਉਹ ਭੱਜ ਭੁੱਜ ਜਾਂਦੇ ਸੀ ਵੀ ਹਮਲਾ ਕਰ ਸਕਦੇ ਆ ਸਾਡੇ ਤੇ। ਪਰ ਜਦੋਂ ਉਹਨਾਂ ਨੇ ਦੇਖਿਆ ਸ਼ਿਕਾਰੀਆਂ ਨੂੰ ਆਉਂਦਾ, ਸਾਰੇ ਜਾਨਵਰਾਂ ਨੇ ਉਹਨਾਂ ਨੇ ਰੌਲਾ ਪਾਇਆ ਵੀ ਬਾਂਦਰ ਜੀ ਮਹਾਰਾਜ ਤੁਸੀਂ ਜੰਗਲ ਦੇ ਰਾਜੇ ਹੋ, ਉੱਠੋ, ਕਰੋ, ਜ਼ਿੰਮੇਵਾਰੀ ਸੰਭਾਲੋ। ਤਾਂ ਬਾਂਦਰ ਚੜ ਗਿਆ ਦਰਖਤ ਤੇ, ਉੱਪਰੋਂ ਚੜਿਆ, ਥੱਲੇ ਉਤਰਿਆ, ਥੱਲੇ ਉਤਰਿਓ ਦੂਜੇ ਦਰਖਤ ਤੇ ਛਾਲ ਮਾਰੀ। ਕਾਫੀ ਟਪੂਸੀਆਂ ਟਪਾਸੀਆਂ ਮਾਰਦਾ ਰਿਹਾ ਤੇ ਘੰਟਾ ਡੇਢ ਘੰਟਾ ਉਹ ਲੱਗ ਗਿਆ, ਬਾਬਾ ਥੱਕ ਜੇ ਗਿਆ। ਮੁੜ ਕੇ ਉਹ ਥੱਲੇ ਜਦੋਂ ਬੈਠਿਆ ਸੀ ਸਾਰੇ ਜਾਨਵਰ ਇਕੱਠੇ ਹੋ ਕੇ ਆਏ। ਉਹ ਕਹਿੰਦੇ ਵੀ ਉਹ ਜਿਹੜੇ ਸ਼ਿਕਾਰੀ ਆਏ ਸੀ ਉਹ ਆਪਣੇ ਕਿੰਨੇ ਸਾਰੇ ਜਾਨਵਰ ਫੜ ਕੇ ਲੈ ਗਏ ਆ ਤੇ ਤੁਸੀਂ ਮਹਾਰਾਜ ਬਚਾ ਨਹੀਂ ਸਕੇ, ਤੁਸੀਂ ਜੰਗਲ ਦੇ ਰਾਜੇ ਸੀ। ਔਰ ਬਾਂਦਰ ਮਹਾਰਾਜ ਕਹਿੰਦੇ ਵੀ ਦੇਖੋ ਮੈਂ ਕੋਸ਼ਿਸ਼ ਤਾਂ ਬਥੇਰੀ ਕੀਤੀ, ਤੁਹਾਡੇ ਸਾਹਮਣੇ ਭੱਜ ਦੌੜ ਤਾਂ ਬਥੇਰੀ ਕੀਤੀ ਆ, ਮੈਂ ਹੁਣ ਨਹੀਂ ਬਚਾ ਸਕਿਆ ਤਾਂ ਭਾਈ ਇਹ ਤੇ ਮੇਰਾ ਹੁਣ ਕੀ ਕਸੂਰ ਆ, ਮੈਂ ਤਾਂ ਕੋਸ਼ਿਸ਼ ਪੂਰੀ ਕੀਤੀ ਆ। ਇਹੋ ਜਿਹੀ ਸਥਿਤੀ ਸਾਡੇ ਪੰਜਾਬ ਦੀ ਆ। ਪੰਜਾਬ ਨੇ ਰਾਜਾ ਤਾਂ ਕਿਸੇ ਨਾ ਕਿਸੇ ਨੂੰ ਚੁਣਨਾ ਹੀ ਸੀ ਤੇ ਹੋਰ ਵੀ ਜਿਹਨੂੰ ਚੁਣ ਲੈਂਦੇ ਉਹਨੇ ਵੀ ਆਹੀ ਲੜਰ ਲਾਉਣੇ ਸੀਗੇ। ਪਰ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ ਤੇ ਉਹਦਾ ਜਿਹੜਾ ਸਾਰਾ ਹਿਸਾਬ ਕਿਤਾਬ ਆ, ਇਹ ਇੰਨੇ ਜ਼ਿਆਦਾ ਅਣਜਾਣ, ਅਣਭੋਲ ਤੇ ਸਿਆਸੀ ਚਤਰਾਈਆਂ ਤੋਂ ਵਾਂਝੇ ਆ। ਇਹਨਾਂ ਦਾ ਆਪਦਾ ਅਕਸ ਪ੍ਰਭਾਵ ਜਿਹੜਾ ਹੈ, ਬਿਊਰੋਕ੍ਰੇਸੀ ਵੀ ਇਹਨਾਂ ਦੀ ਪਰਵਾਹ ਨਹੀਂ ਕਰਦੀ। ਅਨਾਇਤਪੁਰਾ ਦੇ ਵਿੱਚ ਜਿਹੜਾ ਮਜੀਠੇ ਹਲਕੇ ਦੇ ਵਿੱਚ ਇੰਨਾ ਵੱਡਾ ਮਸਲਾ ਬਣਿਆ ਹੋਇਆ, ਤੁਸੀਂ ਦੇਖਿਆ ਕਿ ਪੁਲਿਸ ਨੇ ਉੱਥੇ ਇੱਕ ਤਰਫਾ ਕਾਰਵਾਈ ਕੀਤੀ ਆ। ਜਿਹੜੇ ਪੰਜਾਬ ਦੇ ਅਸਲ ਵਾਸੀ ਆ, ਜਿਨ੍ਹਾਂ ਦੀਆਂ ਵੋਟਾਂ ਲੈ ਕੇ ਜਾਂ ਜਿਨ੍ਹਾਂ ਨੂੰ ਸੰਤੁਸ਼ਟ ਰੱਖਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਲੋਕਲ ਪ੍ਰਸ਼ਾਸਨ ਦੀ, ਲੋਕਲ ਸਰਕਾਰ ਦੀ, ਉਹਨਾਂ ਦੀ ਥਾਂ ਸਾਰਾ ਜ਼ੋਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈ
वो गुज्जरां दे हक च लग्या होया भी किसी गुज्जर नूं नुकसान ना हो जाए, सिखां नूं जो मर्जी हुंदा रहे। इत्थे भी सरकार ने जां आम आदमी पार्टी के आगुआं ने प्रशासन नूं, पुलिस अफसरां नूं ये गल नहीं कही कि भाई सानू शांति चाहिदी आ ते सानू ये नहीं चाहिदा कि सिख वोट बैंक साडे खिलाफ हो जावे। इस वेले माझे दे इस खिते दे विच जे अज वोटां पै जाण तां आम आदमी पार्टी का बहुत ग्राफ जिहड़ा है इस घटना करके हेठां आया होया, क्योंकि सरकार पूरी मुकम्मल तौर पर लोकल लोकां दे, स्थानक लोकां दे खिलाफ भुगती। दूसरे पासे आ जो बई पंजाब दे विच दो तीन घटनावां वापर चुकियां जिथे सिख जज्बातां नूं ठेस पहुंची है। अजे कोई वड्डी ओहो जिही घटना जिवें साहिब श्री गुरु ग्रंथ साहिब जी के सरूपां दीयां बेअदबियां जां होर कोई इहो जी गल वड्डी नहीं, पर कुछ घटनावां जिहड़ियां ने जिहड़ियां वापरियां ने उन्हां दे विच भगवंत सिंह मान दी सरकार दा कोई बहुता सार्थक रोल दिखिया नहीं। हाँ, ये जरूर दिखिया कि मालवे खेतर दे विच एक ट्रक यूनियन का क्लैश होया, जिथे बदमाशी करके आम आदमी पार्टी वाले अंदर वड़ गए आ ते पार्टी जिहड़ा हैगी आ ट्रक यूनियन का दफ्तर आ उत्ते कब्जा हो गया। वो सारी वीडियो सोशल मीडिया पे घूम रही। कुल मिला के अजे पार्टी का, सरकार का कोई मूँह मत्था जिहा जिहड़ा है भी ये की रूप स्वरूप लैणगे वो दिख नहीं रहा, ते हर लंघदा दिन निराश करके जा रहा, हर लंघदा दिन पार्टी के समर्थकों नूं औख दे के जा रहा। सो इस माहौल दे विच जिहड़ा जिवें कहते हैं ना भी अंदाजा लाउणा, वो यही आ कि बहुता लंबा अरसा ये माहौल चलिया नहीं रह सकेगा। जिहड़े विधायक ने उन्हां ते दबाव भी पएगा कि आखिर ये सरकार जिहड़ी आ उन्होंने कोई बड़े संकट का सामना करना पै सकता। 92 जाने हैगे आ उन्हां कोल, 92 विधायकों के हुंदिया जे अद्धे भी भज जाण तां भी काफी वधिया इन्हां दा बण सकदा। पर जापदा यही आ कि किसी ने बड़े मसले उत्ते ये पार्टी जिहड़ी आ वो जाबते नूं रख नहीं पावेगी ते जिहड़ी लक्ष्मण रेखा खिंची हुई आ वो टुट जाएगी ते ये जिहड़ा तजर्बा ये भी असफल रहेगा। भारत ने एक जेपी अंदोलन देखिया, संपूर्ण क्रांति का नारा इत्थे लग्या। उस अंदोलन दे विचों लालू प्रसाद यादव वर्गे लीडर उभरे सी, जिन्हां ने बाद विच भ्रष्टाचार वालियां इत्थे नीहां ही हालातियां जिहड़े पहलों भ्रष्टाचार दे किले उसारे हुए सी, उन्हां नालों भी वड्डे जिहड़े आ काम वो करके दिखाते। जिहड़ी जेपी लहर सी उस लहर का जो हाल होया हुण लोकां नूं लगदा कि आम आदमी पार्टी वाली जिहड़ी आ लहर आ इहदा भी यही हाल होऊगा, क्योंकि जिहड़ा हिसाब किताब इस वेले तक उही अगे चलना, क्योंकि भगवंत सिंह मान जां होर सारे उन्हां विचों कोई भी इहो जिहा नहीं दिख रहा जिहड़ा पार्टी नूं मिले होए फतवे प्रति आपदी डेडीकेशन नूं, आपदी कमिटमेंट नूं पूरी तरह सचेत रूप दे विच लागू करन कराउण दी बिरती रखदा होवे। 1947 तो पंजाब नाल जुल्म होए आ, वधीकियां होईयां ने, धोखे होए ने, धक्के होए ने, बेइंसाफियां होईयां ने, वितकरे होए। पंजाब नंगे धड़ लड़दा रहा। पंजाब नूं कांग्रेस ने धोखा दिता, पंजाब नूं बादल दल ने धोखा दिता, पंजाब नूं भाजपा ने धोखा दिता, पर पंजाब डटिया रहा। पंजाब ने आपदी जंग जिहड़ी आ ओह जारी रखी है। पर इस बार आम आदमी पार्टी की सरकार आ, ये आम आदमी पार्टी की होनी आ कि वो पंजाब की कंपना अड़न दी, लड़न दी, खड़न दी, मरन दी ਉਹਦੇ ਤੇ ਪਹਿਰਾ ਦਿੰਦੇ ਆ ਕਿ ਭਾਰਤ ਮਾਤਾ ਕੀ ਜੈ ਕਹਿ ਕੇ ਉਹਨਾਂ ਲੋਕਾਂ ਦੇ ਖਿਲਾਫ ਭੁਗਤ ਜਾਂਦੇ ਆ ਜਿਹੜੇ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਦੇ ਆ। ਬੀਤੇ ਸਮੇਂ ਦੇ ਵਿੱਚ ਹਰੇਕ ਪਾਰਟੀ
ਪੰਥ ਅਤੇ ਪੰਜਾਬ ਦੇ ਰਾਖਿਆਂ ਨੂੰ ਇਹ ਕਹਿ ਕੇ ਡਰਾਉਂਦੀ ਰਹੀ ਆ ਕਿ ਇਹ ਜੀ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਵਾਲ ਆ, ਇਹ ਜੀ ਅਮਨ ਸ਼ਾਂਤੀ ਦਾ ਸਵਾਲ ਆ, ਇਹ ਜੀ ਬਾਰਡਰ ਸਟੇਟ ਵਾ, ਇੱਥੇ ਕੋਈ ਪੁਆੜਾ ਨਾ ਖੜਾ ਹੋ ਜਾਵੇ, ਇਸ ਕਰਕੇ ਇਹਨਾਂ ਨੂੰ ਟੰਗੋ। ਇਹ ਗੱਲ ਹਰੇਕ ਪਾਰਟੀ ਕਰਦੀ ਰਹੀ ਆ। ਜਾਪਦਾ ਇਹੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸ਼ਾਇਦ ਪਿਛਲੀਆਂ ਸਰਕਾਰਾਂ ਵਾਂਗ ਜਿਹੜਾ ਕੁਝ ਉਹ ਕਰਦੀਆਂ ਰਹੀਆਂ ਨੇ ਉਸੇ ਰਾਹ ਤੇ ਚੱਲਣ ਲਈ ਮਜਬੂਰ ਕਰ ਦਿੱਤੀ ਜਾਵੇਗੀ। ਦਿੱਲੀ ਵਾਲਿਆਂ ਨੇ ਜਿਵੇਂ ਇਹਨਾਂ ਦੇ ਸ਼ਿਕੰਜੇ ਕੱਸਣੇ ਸ਼ੁਰੂ ਕੀਤੇ ਹੋਏ ਨੇ, ਨਹੀਂ ਤਾਂ ਦਿੱਲੀ ਵਾਲੇ ਸੋਚਦੇ ਕਿ ਪੰਜਾਬ ਦੀ ਸਰਕਾਰ ਨਵੀਂ ਨਵੀਂ ਬਣੀ ਆ, ਕਾਹਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਂ ਤੇ ਸਿਆਪਾ ਪਾਉਣਾ, ਕਾਹਨੂੰ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਸੇਵਾ ਨਿਯਮ ਲਾਗੂ ਕਰਕੇ ਵਿਪਤਾ ਪਾਉਣੀ ਆ, ਕਾਹਨੂੰ ਇੱਥੇ ਹਰਿਆਣੇ ਨੂੰ ਹਿਮਾਚਲ ਨੂੰ ਇਹਨਾਂ ਦਿਨਾਂ ਦੇ ਵਿੱਚ ਵੱਡੇ ਗੱਫੇ ਜਿਹੜੇ ਆ ਕੇਂਦਰ ਵੱਲੋਂ ਮਿਲੇ ਆ ਬਿਜਲੀ ਦਾ ਰੌਲਾ ਪੈ ਰਿਹਾ ਕਿ ਜੀ ਕੇਂਦਰ ਸਰਕਾਰ ਨੇ ਕਹਿਤਾ ਕਿ ਜਿਹੜੇ ਪ੍ਰੀਪੇਡ ਮੀਟਰ ਨੇ ਪਹਿਲਾਂ ਉਹ ਲਵਾਓ ਸਮਾਰਟ ਮੀਟਰ ਪੰਜਾਬ 'ਚ, ਫੇਰ ਤੁਹਾਡੇ ਨਾਲ ਗੱਲ ਕਰਦੇ ਆ। ਵਿੱਚ ਹੀ ਕਹਿੰਦੇ ਆ ਕਿ ਪੰਜਾਬ ਦੇ ਹਿੱਸੇ ਦੀ ਜਿਹੜੀ ਬਿਜਲੀ ਸੀ ਉਹ ਕੇਂਦਰੀ ਪੂਲ ਚੋਂ ਦੇਣ ਤੋਂ ਨਾ ਕਰ ਦਿੱਤੀ ਆ ਪੰਜਾਬ ਨੂੰ, ਤੇ ਪੰਜਾਬ ਜਿਹੜਾ ਹੈ ਉਹਦੇ ਹਿੱਸੇ ਦੀ ਬਿਜਲੀ ਹਰਿਆਣੇ ਨੂੰ ਦਿੱਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਅਖਬਾਰਾਂ ਦੇ ਵਿੱਚ ਇਸ ਵੇਲੇ ਪੂਰੀ ਚਰਚਾ 'ਚ ਆ। ਕੁਝ ਗੱਲਾਂ ਹੋਰ ਵੀ ਨੇ ਜਿਨ੍ਹਾਂ ਬਾਰੇ ਅਜੇ ਜਨਤਕ ਤੌਰ ਤੇ ਭਾਵੇਂ ਲਿਖਤੀ ਤੌਰ ਤੇ ਨਹੀਂ ਆਇਆ, ਪਰ ਉਹਨਾਂ ਦਾ ਮੂਲ ਭਾਵ ਸਾਰੀ ਗੱਲ ਦਾ ਇਹੀ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਸਰਕਾਰ ਲਈ ਇਹੋ ਜਿਹੀਆਂ ਵਿਪਤਾਵਾਂ ਖੜੀਆਂ ਕਰਨ ਜਾ ਰਹੀ ਆ ਜਿਹਦੇ ਨਾਲ ਲੋਕ ਕਹਿਣ ਕਿ ਇਹਨਾਂ ਮੋਦੀ ਸਰਕਾਰ ਦੀ ਸ਼ਰਨ ਲੈ ਲੈਣੀ ਚਾਹੀਦੀ ਆ, ਉਹਦੀ ਅਧੀਨਗੀ ਕਬੂਲ ਲੈਣੀ ਚਾਹੀਦੀ ਆ, ਨਹੀਂ ਇਹ ਸਰਕਾਰ ਜਿਹੜੀ ਆ ਅੱਧ ਵਿਚਾਲਿਓਂ ਟੁੱਟ ਜਾਊਗੀ, ਪੰਜਾਬ 'ਚ ਬੇਕਾਨੂੰਨੀ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ। ਇਹ ਮਾਹੌਲ ਜਿਹੜਾ ਜੇ ਬਣਿਆ ਤਾਂ ਪੰਜਾਬ ਲਈ ਕਿਹੋ ਜਿਹੇ ਦਿਨ ਹੋਣਗੇ ਉਹ ਆਪਣੇ ਸਾਰਿਆਂ ਦੇ ਜ਼ਿਹਨ ਵਿੱਚ ਆ, ਕਿਉਂਕਿ ਇਹ ਤੋਂ ਪਹਿਲਾਂ ਆਪਾਂ ਇਹੋ ਜਿਹੀਆਂ ਸਰਕਾਰਾਂ ਹਟਾਈਆਂ ਨੇ ਜਿਹੜੀਆਂ ਦਿੱਲੀ ਦੀਆਂ ਜੀ ਹਜ਼ੂਰ ਸਰਕਾਰਾਂ ਸੀ, ਤੇ ਇਸ ਵਾਰ ਵੀ ਉਹੀ ਹਿਸਾਬ ਕਿਤਾਬ ਜਿਹਾ ਬਣਦਾ ਦਿਖ ਰਿਹਾ। ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਜ਼ੁਲਮਾਂ ਦੇ ਸਾਹਮਣੇ ਕਦੇ ਨਾ ਸਿਰ ਝੁਕਾਇਆ ਤੇ ਨਾ ਹੁਣ ਝੁਕਾਉਣਾ। ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਭਾਰਤ ਸਰਕਾਰ ਨਾਲ ਦਿੱਲੀ ਸਰਕਾਰ ਨਾਲ ਘਿਓ ਖਿਚੜੀ ਹੋ ਗਈ, ਉਹਨਾਂ ਦੀ ਅਧੀਨਗੀ ਕਬੂਲ ਲਈ, ਤਾਂ ਪੰਜਾਬ ਦੇ ਵਿੱਚ ਇੱਕ ਵਾਰੀ ਇਹੋ ਜਿਹਾ ਕੁਝ ਜ਼ਰੂਰ ਵਾਪਰੇਗਾ ਜਿਹੜਾ ਅਣਕਿਆਸਿਆ ਹੋਵੇਗਾ, ਅਣਚਿਤਵਿਆ ਹੋਵੇਗਾ। ਤੇ ਇਸ ਗੱਲ ਦੇ ਲਈ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੇ ਉਲਟ ਹੁਣ ਆਮ ਆਦਮੀ ਪਾਰਟੀ ਬੜੀ ਮੌਜ ਨਾਲ ਚੱਲ ਰਹੀ ਹੈ। ਹੁਣੇ ਹਿਮਾਚਲ ਦੇ ਵਿੱਚ ਲੋੜ ਪੈ ਗਈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਫੋਟੋ ਵਾਲੇ ਝੰਡੇ ਜਿਹੜੇ ਸੀ ਉਹ ਹਿਮਾਚਲ ਸਰਕਾਰ ਨੇ ਰੋਕ ਲਏ। ਆਮ ਲੋਕਾਂ ਨੇ ਆਪਦੇ ਤੌਰ ਦੇ ਉੱਤੇ, ਆਮ ਸਿੱਖਾਂ ਨੇ ਆਪਦੇ ਪੱਧਰ ਦੇ ਉੱਤੇ ਵਿਰੋਧ ਕੀਤਾ। ਪਹਿਲਾਂ ਉਥੋਂ ਦੀ ਸਰਕਾਰ ਨੇ, ਪ੍ਰਸ਼ਾਸਨ ਨੇ ਸਿੱਖਾਂ ਦਾ ਪੱਖ ਜਾਇਜ਼ ਮੰਨ ਲਿਆ ਸੀ, ਪਰ ਬਾਅਦ ਵਿੱਚ ਉਥੋਂ ਦੇ ਸਰਕਾਰੀ ਪੱਧਰ ਦੇ ਉੱਤੇ ਫੈਸਲੇ ਆ ਗਏ ਕਿ ਆਪਾਂ ਸਾਰੇ ਹਿਮਾਚਲ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਝੰਡਾ ਜਿਹੜਾ ਉਹ ਮਨਜ਼ੂਰ ਨਹੀਂ ਕਰਾਂਗੇ। ਹੁਣ ਸਿੱਖ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਜਾ ਰਹੇ ਆ ਹਿਮਾਚਲ ਵਿੱਚ ਜਾਣ ਦੇ। ਇਹ ਟਕਰਾਅ ਜਿਹੜਾ ਹੈ ਇਹਨੂੰ ਰੋਕਣ ਟੋਕਣ ਲਈ ਕੋਈ ਮਕੈਨਿਕੀ, ਕੋਈ ਕਾਰਵਾਈ ਆਮ ਆਦਮੀ ਪਾਰਟੀ ਵਾਲੀ, ਭਗਵੰਤ ਸਿੰਘ ਮਾਨ ਵਾਲੀ ਸਰਕਾਰ ਵੱਲੋਂ ਤਾਂ ਕਿਤੋਂ ਦਿਖ ਨਹੀਂ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ, ਭਗਵੰਤ ਸਿੰਘ ਮਾਨ ਵੱਲੋਂ ਕੋਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਨਾਲ ਡਾਇਲੋਗ ਕੀਤਾ ਜਾ ਰਿਹਾ ਹੋਵੇ, ਕੋਈ ਚਿੱਠੀ ਪੱਤਰ ਕੀਤਾ ਜਾ ਰਿਹਾ ਹੋਵੇ, ਉਹ ਗੱਲ ਦਿਖ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਬਜਟ ਇਜਲਾਸ ਦੇ ਵਿੱਚ ਵੀ ਮਤਾ ਪਾਸ ਕੀਤਾ ਗਿਆ ਤੇ ਚਿੱਠੀ ਪੱਤਰ ਵੀ ਕੀਤਾ ਗਿਆ, ਨਿੰਦਿਆ ਵੀ ਕੀਤੀ ਗਈ, ਪਰ ਜਿਹੜੀ ਅਸਲ ਗੱਲ ਆ ਉਹ ਤਾਂ ਸਰਕਾਰ ਦੀ ਸਰਕਾਰ ਨਾਲ ਹੁੰਦੀ ਆ। ਪੰਜਾਬ ਦੇ ਲੋਕਾਂ ਦੇ ਭਾਵਨਾ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਹੜਾ ਪ੍ਰਸ਼ਾਸਨ ਆ ਉਹਦੀ ਤਸੱਲੀ ਕਰਾਉਣੀ ਤੇ ਉਹਨੂੰ ਕਿਸੇ ਗੱਲ ਤੇ ਲੈ ਕੇ ਆਉਣਾ ਬੜਾ ਜ਼ਰੂਰੀ ਆ। ਤੇ ਨਹੀਂ ਆਪਾਂ ਨੂੰ ਪਤਾ ਕਿ 1982 ਦੇ ਵਿੱਚ ਹਰਿਆਣੇ ਵਿੱਚ ਦੀ ਦਿੱਲੀ ਨੂੰ ਜਾਂਦੇ ਸਿੱਖਾਂ ਨਾਲ ਜਦੋਂ ਬਦਸਲੂਕੀ ਹੋਈ ਤਾਂ ਉਹਦੇ ਨਾਲ ਕੀ ਮਾਹੌਲ ਬਣਿਆ ਸੀ। ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਹੀ ਬੜਾ
ਔਖ ਆ ਕਿ ਦੂਜੇ ਸੂਬਿਆਂ ਦੇ ਲੋਕ ਧੜਾ ਧੜ ਲਿਆ ਕੇ ਇੱਥੇ ਵਸਾਏ ਜਾ ਰਹੇ ਨੇ, ਜਿਹਦੇ ਕਰਕੇ ਪੰਜਾਬ ਦੇ ਅਸਲ ਵਾਸੀਆਂ ਦੇ ਆਰਥਿਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਹਿੱਤਾਂ ਨੂੰ ਸੱਟ ਵੱਜ ਰਹੀ ਹੈ। ਬਿਹਾਰ ਦੇ, ਹਿਮਾਚਲ ਦੇ ਤੇ ਹੋਰਨਾਂ ਸੂਬਿਆਂ ਦੇ ਲੋਕ, ਹਿੰਦੀ ਬੋਲਣ ਵਾਲੇ ਲੋਕ, ਗੈਰ ਪੰਜਾਬੀ ਲੋਕ ਬਹੁਤ ਵੱਡੀ ਗਿਣਤੀ ਵਿੱਚ ਆ ਗਏ ਨੇ। ਖਾਸ ਤੌਰ ਦੇ ਉੱਤੇ ਜਿਹੜਾ ਚੰਡੀਗੜ੍ਹ ਦਾ ਰੋਪੜ ਵਾਲੀ ਸਾਰੀ ਬੈਲਟ ਵਾ, ਇਹ ਸਾਰੇ ਇਲਾਕੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਕਬਜ਼ਾ ਹੋਇਆ ਹੋਇਆ। ਚੰਡੀਗੜ੍ਹ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਆ ਕੇ ਵਸ ਗਏ ਤੇ ਉੱਥੇ ਅੱਜ ਇਹ ਹਾਲਤ ਨੇ ਕਿ ਪੰਜਾਬ ਦਾ ਕਬਜ਼ਾ, ਪੰਜਾਬ ਦੇ ਪਿੰਡਾਂ ਦੀ ਧਰਤੀ ਹੋਵੇ, ਉੱਥੇ ਅੱਜ ਉਹ ਬਿਲਕੁਲ ਹੀ ਸਥਿਤੀ ਬਦਲ ਗਈ ਹੈ। 1966 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ, ਭਾਵਨਾ ਤਾਂ ਇਹ ਸੀਗੀ ਕਿ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਤੇ ਸਿੱਖ ਬਹੁ ਗਿਣਤੀ ਵਾਲਾ ਖਿੱਤਾ ਘੜਿਆ ਜਾ ਰਿਹਾ, ਪਰ ਉਹ ਚੀਜ਼ 1966 ਤੋਂ ਖੁਰਦੀ ਖੁਰਦੀ ਅੱਜ ਇੱਥੇ ਆ ਗਈ ਆ ਕਿ ਪੰਜਾਬ ਦੇ ਵਿੱਚ ਨਾ ਤਾਂ ਸਿੱਖ ਬਹੁ ਗਿਣਤੀ ਰਹੀ ਆ, ਨਾ ਪੰਜਾਬੀ ਬੋਲਣ ਵਾਲਿਆਂ ਦੀ ਬਹੁ ਗਿਣਤੀ ਰਹੀ ਆ। ਤੇ ਹੁਣ ਜਦੋਂ ਵੀ ਕੋਈ ਮਸਲਾ ਬਣਦਾ, ਉਦੋਂ ਫਿਰ ਪੰਜਾਬ ਦੇ ਲੋਕ ਜਿਹੜੇ ਆ ਉਹ ਬਾਹਰੋਂ ਆਏ ਲੋਕਾਂ ਦੇ ਖਿਲਾਫ ਨਫ਼ਰਤ ਨਾਲ ਭਰ ਜਾਂਦੇ ਆ। ਗੁੱਜਰਾਂ ਵਾਲੇ ਮਸਲੇ ਨੇ ਜਿਸ ਤਰੀਕੇ ਨਾਲ ਗੁੱਜਰ ਭਾਈਚਾਰੇ ਖਿਲਾਫ ਭਾਵਨਾਵਾਂ ਭੜਕਾਈਆਂ ਨੇ ਕਿ ਇਹ ਪੰਜਾਬ ਦਾ ਨੁਕਸਾਨ ਕਰਦੇ ਆ, ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਸਵਾਰੀ ਕਰਨੀ ਚਾਹੁੰਦੇ ਆ, ਪ੍ਰਸ਼ਾਸਨ ਨੇ ਉਹਨਾਂ ਦਾ ਸਾਥ ਦਿੰਦਾ, ਸਿੱਖਾਂ ਦੀ ਸੁਣਵਾਈ ਕੋਈ ਨਹੀਂ। ਦੂਜੇ ਪਾਸੇ ਹਿਮਾਚਲ ਦੇ ਵਿੱਚ ਵੀ ਇਹੀ ਗੱਲ ਵਾਪਰ ਗਈ ਕਿ ਹਿਮਾਚਲ ਦੇ ਲੋਕ ਪੰਜਾਬ ਆ ਕੇ ਇੱਥੇ ਉਹ ਜਿਹਦਾ ਮਰਜ਼ੀ ਝੰਡਾ ਲਾ ਕੇ ਫਿਰਦੇ ਆ, ਇੱਥੇ ਉਹ ਰੋਟੀ ਵੀ ਕਮਾਉਂਦੇ ਆ, ਪਰ ਸਿੱਖਾਂ ਦੀ ਸੁਣਵਾਈ ਕੋਈ ਨਹੀਂ। ਇਵੇਂ ਹੀ ਬੰਗਾਲ, ਬਿਹਾਰ ਵਾਲੇ ਪਾਸੇ ਜੇ ਕੋਈ ਸਿੱਖ ਨਾਲ ਬਦਸਲੂਕੀ ਹੋ ਜਾਂਦੀ ਆ ਤਾਂ ਪੰਜਾਬ ਦੇ ਲੋਕ ਜਿਹੜੇ ਆ ਉਸ ਗੱਲ ਤੋਂ ਬੜੇ ਔਖੇ ਹੋ ਜਾਂਦੇ ਆ ਕਿ ਇੱਥੇ ਬਿਹਾਰ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਸਭ ਸੁੱਖ ਸਹੂਲਤਾਂ ਨੇ, ਪਰ ਸਾਡੇ ਉਸ ਮਸਲੇ ਦੇ ਉੱਤੇ ਜਿਹੜਾ ਬਿਹਾਰ ਬੰਗਾਲ ਕਰਕੇ ਸਾਡੇ ਨਾਲ ਵਾਪਰਿਆ, ਸਿੱਖਾਂ ਦੀ ਸੁਣਵਾਈ ਕੋਈ ਨਹੀਂ। ਸਮਾਣਾ ਹਲਕੇ ਦੇ ਵਿੱਚ ਵੀ ਇੱਕ ਏਦਾਂ ਦੀ ਮੰਦਭਾਗੀ ਘਟਨਾ ਵਾਪਰੀ ਆ, ਜਿਹਦੀ ਕਰਕੇ ਉੱਥੇ ਧਰਨਾ ਮੁਜ਼ਾਹਰਾ ਕਰਕੇ ਪਰਚਾ ਦਰਜ ਕਰਾਉਣਾ ਪਿਆ ਸਾਡੇ ਸਿੱਖ ਭਾਈਚਾਰੇ ਨੂੰ। ਉੱਥੇ ਵੀ ਲੋਕਾਂ ਦੇ ਮਨਾਂ 'ਚ ਇਹੀ ਆ ਕਿ ਸਾਡੀ ਸੁਣਵਾਈ ਕੋਈ ਨਹੀਂ। ਜਦੋਂ ਵਾਰ-ਵਾਰ ਪੰਜਾਬ ਦੇ ਪੱਗਾਂ ਦਾੜੇ ਵਾਲੇ ਲੋਕਾਂ ਨੂੰ ਜਲੀਲ ਕੀਤਾ ਜਾਵੇ ਤੇ ਇਹ ਮਹਿਸੂਸ ਕਰਾਇਆ ਜਾਵੇ ਕਿ ਤੁਹਾਡੀ ਸੁਣਵਾਈ ਕੋਈ ਨਹੀਂ, ਤੇ ਜਿਹੜੀ ਪਾਰਟੀ ਦਾ ਰਾਜ ਭਾਗ ਹੋਵੇ, ਉਹ ਆਮ ਆਦਮੀ ਪਾਰਟੀ ਜਾਂ ਭਗਵੰਤ ਸਿੰਘ ਮਾਨ, ਉਹ ਇਸ ਗੱਲ ਦੀ ਕੋਈ ਲੋੜ ਹੀ ਨਾ ਸਮਝੇ ਕਿ ਮੈਂ ਇਹਨਾਂ ਲੋਕਾਂ ਦੀ ਤਸੱਲੀ ਕਰਾਉਣੀ ਆ, ਤਾਂ ਫਿਰ ਇਹ ਮਾਹੌਲ ਜਿਹੜਾ ਕਿੰਨਾ ਕੁ ਚਿਰ ਚੱਲੂਗਾ, ਕਿੰਨਾ ਕੁ ਟਾਈਮ ਜਿਹੜਾ ਲੋਕ ਨੇ ਉਹ ਇਸ ਸਥਿਤੀ ਨੂੰ ਮਨਜ਼ੂਰ ਕਰਨਗੇ। ਸੋ ਪੰਜਾਬ ਦੇ ਵਿੱਚ ਜਿਹੜਾ ਵੋਟਾਂ ਦਾ ਦੌਰ ਸੀ, ਉਦੋਂ ਮਾਹੌਲ ਹੋਰ ਹੁੰਦਾ। ਵੋਟਾਂ ਪੈ ਚੁੱਕੀਆਂ ਨੇ, ਹੁਣ ਲੋਕਾਂ ਦਾ ਫਤਵਾ ਭਗਵੰਤ ਸਿੰਘ ਮਾਨ ਨੂੰ, ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ ਮਿਲ ਚੁੱਕਿਆ। ਤੋਂ ਅੱਜ ਜਿਹੜਾ ਪ੍ਰੈਜ਼ੈਂਟ ਟੈਂਸ ਵਾ, ਇਹਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਰਫ ਲੋਲੀਪੌਪ ਦੇ ਰਹੀ ਆ। ਐਲਾਨ ਬੜੇ ਵਧੀਆ ਨੇ ਕਿ ਜੀ ਪੰਜਾਬ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਕਈ ਮਿਲਦੀਆਂ ਨੇ, ਕਿਉਂਕਿ ਜਿਹੜਾ ਵਿਧਾਇਕ ਜਿੰਨੀ ਵਾਰ ਬਣਦਾ ਉਹਨੂੰ ਹਰ ਵਾਰੀ ਦੀ ਪੈਨਸ਼ਨ ਮਿਲਦੀ ਹੈ। ਬੜੀ ਚਰਚਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨੀਆਂ ਪੈਨਸ਼ਨਾਂ ਮਿਲਦੀਆਂ, ਫਲਾਣੇ ਨੂੰ ਉਹਨੀਆਂ ਮਿਲਦੀਆਂ। ਅੱਕੇ ਹੋਏ ਬਾਦਲ ਨੇ ਤਾਂ ਕਹਿ ਵੀ ਦਿੱਤਾ ਕਿ ਮੇਰੀ ਇਹ ਪੈਨਸ਼ਨਾਂ ਬਾਕੀ ਮੈਨੂੰ ਜਿਹੜੀਆਂ ਨੇਗੀਆਂ ਉਹ ਬੰਦ ਕਰ ਲਓ। ਪਰ ਇਹ ਜਦੋਂ ਐਲਾਨ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ, ਸਪੋਰਟਰਾਂ ਨੇ ਬੜੀ ਇਹਦੇ ਤੇ ਕਲੈਪਿੰਗ ਕੀਤੀ, ਤਾੜੀਆਂ ਮਾਰੀਆਂ, ਪਰ ਹੁਣ ਪਤਾ ਲੱਗਿਆ ਕਿ ਇਹ ਗੱਲ ਬਣ ਨਹੀਂ ਸਕਦੀ, ਹੋ ਨਹੀਂ ਸਕਦੀ। ਫਿਰ ਐਲਾਨ ਕਰਤਾ ਬਈ ਚੰਡੀਗੜ੍ਹ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਤੇ ਡਾਕਟਰ ਅੰਬੇਦਕਰ ਸਾਹਿਬ ਦਾ ਬੁੱਤ ਲਾਏ ਜਾਣਗੇ। ਉੱਥੇ ਵੀ ਇਹ ਪੰਗਾ ਫੇਰ ਪੈ ਗਿਆ ਕਿ ਨਹੀਂ ਲਾਏ ਜਾ ਸਕਦੇ। ਹੁਣ ਗੱਲ ਕੱਢ ਮਾਰੀ ਕਿ ਜੀ ਆਪਾਂ ਜਿਹੜੇ ਰਾਸ਼ਨ ਵੰਡਿਆ ਜਾਂਦਾ ਲੋੜਵੰਦ ਲੋਕਾਂ ਨੂੰ, ਕਈ ਕਾਰਡ ਇੱਥੇ ਬਣ ਚੁੱਕੇ ਆ, ਕਦੇ ਨੀਲੇ ਕਾਰਡ, ਕਦੇ ਫਲਾਣੇ ਕਾਰਡ, ਬਈ ਹੁਣ ਜੀ ਸਰਕਾਰੀ ਰਾਸ਼ਨ ਜਿਨ੍ਹਾਂ ਨੂੰ ਜਾਂਦਾ ਹੈ ਉਹਨਾਂ ਨੂੰ ਘਰੋਂ ਘਰੀ ਰਾਸ਼ਨ ਉੱਪੜਦਾ ਹੋਏ, ਉਹਦੇ ਬਾਰੇ ਵੀ ਲੋਕਾਂ 'ਚ ਬੜੀ ਚਰਚਾ ਚੱਲ ਰਹੀ ਆ
कि पहला भी रज्जे पुज्जे लोग जिहड़े सी उन्हां नूं सरकारी कणक मिलदी सी, हुण भी किते उही हाल ना हो जे। ते इधर एक नवां पंजाब दे विच जिहड़ा बहुत वड्डा माफिया स्कैंडल आ जिहड़ा कि ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਕਾਪੀਆਂ ਕਿਤਾਬਾਂ ਨੇ ਉਹ ਜੇ ਵੈਸੇ ਹਿਸਾਬ ਕਿਤਾਬ ਲਾ ਕੇ ਦੇਖਿਆ ਜਾਵੇ ਤਾਂ 100 ਰੁਪਏ ਦੀਆਂ ਸਾਰੀਆਂ ਕਿਤਾਬਾਂ ਹੁੰਦੀਆਂ, ਪਰ ਉਹ 100 ਰੁਪਏ ਦੀਆਂ ਕਿਤਾਬਾਂ ਦਾ ਕੋਈ 3000 ਰੁਪਇਆ ਕੁੱਟੀ ਜਾਂਦਾ, ਕੋਈ 10,000 ਕੁੱਟੀ ਜਾਂਦਾ। ਤੇ ਹਰ ਸਾਲ ਬਿਲਡਿੰਗ ਫੰਡ ਤੇ ਫਲਾਣੇ ਫੰਡ 25 30 ਹਜ਼ਾਰ ਰੁਪਈਆ ਦੂਜੀ ਤੀਜੀ ਦੇ ਨਿਆਣਿਆਂ ਤੋਂ ਜਿਹੜੇ ਆ ਪ੍ਰਾਈਵੇਟ ਸਕੂਲ ਆ ਉਹ ਮੁੱਛੀ ਜਾਂਦੇ ਆ। ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਪੜ੍ਹਾਉਂਦੇ ਆ ਉਹ ਵੀ ਆਪਦੇ ਨਿਆਣੇ ਪੜ੍ਹਾ ਕੇ ਰਾਜੀ ਨਹੀਂ ਹੈਗੇ। ਉਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਜੀ ਨਿਆਣੇ ਜਿਹੜੇ ਆ ਕੌਨਵੈਂਟ ਸਕੂਲਾਂ 'ਚ ਪੜ੍ਹਾਉਣੇ ਆ। ਹੁਣ ਜਿਹੜਾ ਸਾਡੀ ਇਹ ਸਾਡੇ ਤੋਂ ਪਿਛਲੀ ਪੀੜ੍ਹੀ ਆ ਜਾਂ ਅਸੀਂ ਵੀ ਆ, ਅਸੀਂ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ, ਤੱਪੜ ਵਾਲੇ ਸਕੂਲਾਂ 'ਚ ਪੜ੍ਹੇ ਆ। ਹੱਥ ਵਿੱਚ ਘਰੋਂ ਲੱਸੀ ਦੀ ਬੋਤਲ ਭਰ ਕੇ ਜਾਂ ਪਾਣੀ ਦੀ ਬੋਤਲ ਭਰ ਕੇ ਲੈ ਜਾਣੀ, ਉੱਥੇ ਬੋਰੀ ਵੀ ਕਈ ਵਾਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ। ਤੇ ਰਿਓ ਵਾਲੀਆਂ ਬੋਰੀਆਂ ਜਿਹੜੀਆਂ ਹੁੰਦੀਆਂ ਸੀ ਜਾਂ ਘਰੇ ਸਾਡੀਆਂ ਮਾਈਆਂ ਬੀਬੀਆਂ ਨੇ ਜਿਹੜੀਆਂ ਦਰੀਆਂ ਬੁਣਨੀਆਂ ਉਹਦਾ ਹੀ ਝੋਲਾ ਬਣਾ ਦੇਣਾ ਦਰੀ ਜਦੋਂ ਪਾਟੀ ਜੀ ਹੋ ਜਾਣੀ। ਤੇ ਸਧਾਰਨ ਜੇ ਕੱਪੜੇ ਲੀੜਿਆਂ 'ਚ, ਪਰ ਉਦੋਂ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਜਾਂਦੀ ਰਹੀ। ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਸਰਕਾਰੀ ਸਕੂਲਾਂ ਦੇ ਪੜ੍ਹਾਏ ਹੋਏ, ਬਾਹਰਲੇ ਮੁਲਕਾਂ 'ਚ ਬੈਠੇ ਆ ਔਰ ਬੜੀਆਂ ਆਲਾ ਦਰਜੇ ਦੀਆਂ ਖੋਜਾਂ ਕਰਨ ਵਾਲੇ ਬੜੇ ਧੁਰੰਤਰ ਜਿਹੜੇ ਆ ਉਹ ਵਿਦਵਾਨ ਬਣੇ, ਕੌਮ ਦੀ ਮਨੁੱਖਤਾ ਦੀ ਸੇਵਾ ਕੀਤੀ। ਉਹ ਮਾਹੌਲ ਜਿਹੜਾ ਸੀ ਉਹ ਲੰਘ ਚੁੱਕਿਆ। ਅੱਜ ਕੋਈ ਵੀ ਮਾਪਾ ਜਿਹੜਾ ਆਪਦੇ ਨਿਆਣਿਆਂ ਨੂੰ ਸਰਕਾਰੀ ਸਕੂਲਾਂ 'ਚ ਲਾਉਣਾ ਨਹੀਂ ਚਾਹੁੰਦਾ। ਇਹਦੀ ਬਜਾਏ ਹਰੇਕ ਨੂੰ ਲੱਗਦਾ ਕਿ ਜੇ ਮੈਂ ਆਪਦੇ ਨਿਆਣੇ ਸਰਕਾਰੀ ਸਕੂਲਾਂ 'ਚ ਪੜ੍ਹਾ ਲਏ ਤਾਂ ਮੈਂ ਦੁਨੀਆ ਨਾਲੋਂ ਪਛੜ ਜਾਵਾਂਗਾ। ਤੇ ਇਹਦੀ ਥਾਂ ਦੇ ਉੱਤੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਵੇਲੇ ਕੀ ਆ ਕਿ ਜਿਨ੍ਹਾਂ ਕੋਲੇ ਕੋਈ ਰਾਹ ਨਹੀਂ ਬਚਿਆ ਉਹਨਾਂ ਦੇ ਨਿਆਣੇ ਇਕੱਲੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਉਹਨਾਂ ਵਿੱਚ ਬਹੁਤੀ ਵੱਡੀ ਗਿਣਤੀ ਬਾਹਰਲੇ ਸੂਬਿਆਂ ਤੋਂ ਆਏ ਹੋਏ ਲੋਕਾਂ ਦੀ ਆ। ਬਿਹਾਰ ਦੇ, ਯੂਪੀ ਦੇ ਤੇ ਹੋਰਨਾਂ ਸੂਬਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਬੱਚੇ ਆ ਜਿਹੜੇ ਉਹ ਜਦੋਂ ਸਰਕਾਰੀ ਸਕੂਲ 'ਚ ਜਾਂਦੇ ਆ ਉਹਨਾਂ ਨੂੰ ਉੱਥੇ ਸਰਕਾਰੀ ਸਹੂਲਤਾਂ ਦਾ ਲਾਭ ਮਿਲਦਾ, ਪੜ੍ਹਾਈ ਫ੍ਰੀ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀਆਂ ਵਰਦੀਆਂ ਫ੍ਰੀ, ਕਿਤਾਬਾਂ ਫ੍ਰੀ, ਉਹ ਸਾਰਾ ਕੁਝ ਉਹਨਾਂ ਨੂੰ ਮਿਲਦਾ। ਜਿਹੜਾ ਪਾਤਰ ਆ ਸਰਜੀਤ ਪਾਤਰ, ਉਹਦੀ ਇੱਕ ਕਵਿਤਾ ਬੜੀ ਪਿੱਛੇ ਜੇ ਚਰਚਿਤ ਹੋਈ ਸੀ ਵੀ ਪਿੱਛੇ ਪਿੱਛੇ ਰਿਜਕਦੇ ਆਇਆ ਆਨੰਦ ਕਿਸ਼ੋਰ। ਉਹਦੇ ਵਿੱਚ ਉਹਨੇ ਇੱਕ ਇਹੋ ਜਿਹੇ ਬਿਹਾਰੀ ਪਰਿਵਾਰ ਦੇ ਬੱਚੇ ਦੇ ਪੰਜਾਬੀ ਸਿੱਖਣ ਦੀ ਦਾਸਤਾਨ ਬਿਆਨ ਕੀਤੀ ਸੀ ਕਿ ਹੁਣ ਸਾਡੇ ਸਿੰਘ ਸਰਦਾਰਾਂ ਦੇ ਨਿਆਣੇ ਆ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਪੰਜਾਬੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਪਰ ਜਿਹੜੇ ਸਾਡੇ ਯੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਰਹਿੰਦੇ ਆ ਉਹਨਾਂ ਦੇ ਬੱਚੇ ਪੰਜਾਬੀ ਸਿੱਖ ਰਹੇ। ਔਰ ਇਹ ਬੜਾ ਭਾਰੀ ਦੁਖਾਂਤ ਆ ਸਾਡਾ ਕਿ ਪਹਿਲੀ ਗੱਲ ਤਾਂ ਜਿਹੜੇ ਪੰਜਾਬ ਦੇ ਸਾਰੇ ਦੂਜੇ ਸਕੂਲ ਨੇ ਉੱਥੇ ਕੋਈ ਪੰਜਾਬੀ ਵਾਲਾ ਮਾਹੌਲ ਹੈ ਨਹੀਂ, ਸਗੋਂ ਤੇ ਇੱਥੇ ਤਾਂ ਜੁਰਮਾਨੇ ਹੁੰਦੇ ਰਹੇ ਆ ਕਿ ਜੇ ਕੋਈ ਪੰਜਾਬੀ ਬੋਲਦਾ ਫੜਿਆ ਗਿਆ ਤਾਂ ਸਕੂਲ 'ਚ ਜੁਰਮਾਨਾ ਹੋਏਗਾ। ਤੇ ਇਹਦੀ ਥਾਂ ਦੇ ਉੱਤੇ ਹੁਣ ਜਿਹੜਾ ਪੰਜਾਬੀ ਨੂੰ ਸਾਂਭਣ ਵਾਲਾ ਕੰਮ ਆ ਉਹ ਤਾਂ ਫਿਰ ਦੂਜੇ ਸੂਬਿਆਂ ਦੇ ਲੋਕ ਜਿਹੜੇ ਇੱਥੇ ਇੱਕ ਪਾਸੇ ਸਮੱਸਿਆ ਮੰਨੇ ਜਾਂਦੇ ਆ, ਉਹਨਾਂ ਦੇ ਨਿਆਣੇ ਜਿਹੜੇ ਆ ਉਹ ਪੰਜਾਬੀ ਬੋਲਿਆ ਕਰਨਗੇ। ਤੇ ਸਾਡੇ ਨਿਆਣਿਆਂ ਦੀ ਜਿਹੜੀ ਪੰਜਾਬੀ ਦਾ ਲਹਿਜਾ, ਜਿਹੜਾ ਸਾਡੇ ਨਿਆਣਿਆਂ ਦਾ ਪੰਜਾਬੀ ਬੋਲਣ ਦਾ ਅੰਦਾਜ਼ ਆ ਉਹ ਬਿਲਕੁਲ ਇਹੋ ਜਿਹਾ ਵਾ ਜਿਹੋ ਜਿਹਾ ਯੂਪੀ ਬਿਹਾਰ ਦੇ ਜਾਂ ਹੋਰਨਾਂ ਖਿੱਤਿਆਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਅੰਗਰੇਜ਼ੀ ਬੋਲਣ ਵਾਲੇ ਲੋਕ ਬੋਲਦੇ ਆ। ਸਾਡੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਮੈਡਮਾਂ ਪੜ੍ਹਾਉਂਦੀਆਂ ਨੇ ਪੰਜਾਬੀ, ਉਹਨਾਂ ਦੀ ਪੰਜਾਬੀ ਬੋਲਣ ਦੇ ਲਹਿਜਾ ਹੀ ਹੋਰ ਤਰ੍ਹਾਂ ਦਾ, ਉਹ ਹਿੰਦੀ ਦੇ ਟੱਚ ਨਾਲ ਬੋਲਦੀਆਂ ਨੇ ਤੇ ਉਹ ਨਾ ਸਾਡੇ ਨਿਆਣੇ ਉਵੇਂ ਬੋਲਦੇ ਆ। ਸੋ ਪੰਜਾਬ ਦੇ ਵਿੱਚ ਇਹ ਜਿਹੜਾ ਸੱਭਿਆਚਾਰਕ ਤੇ ਮਨੋਵਿਗਿਆਨਕ ਇੱਕ ਹਮਲਾ ਕਿ ਆਉਣ ਵਾਲੇ ਦੌਰ ਦੇ ਵਿੱਚ ਜਿਹੜੇ ਆ ਨਿਆਣੇ ਅੱਜ ਸਾਡੇ ਪੜ੍ਹਦੇ ਆ, ਜਦੋਂ ਇਹ 15 ਤੋਂ 30 40 ਸਾਲ ਉਮਰ ਹੋਣੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੋ ਜਿਹੀ ਬੋਲਬਾਣੀ ਇਹਨਾਂ ਦੀ ਹੋਊਗੀ, ਉਹਦੇ ਉਲਟ ਜਿਹੜਾ ਕੋਈ ਬਾਹਰੋਂ ਆਊਗਾ ਨਾ, ਕੈਨੇਡਾ ਅਮਰੀਕਾ ਤੋਂ ਆਊਗਾ, ਉਹ ਬੰਦਾ ਹੈਰਾਨ ਹੋਇਆ ਕਰੂ ਕਿ ਆ ਜਿਹੜੇ ਯੂਪੀ ਬਿਹਾਰ ਦੇ ਲੋਕ ਨੇ ਇਹ ਤਾਂ ਚੰਗੀ ਭਲੀ ਪੰਜਾਬੀ ਬੋਲਦੇ ਆ।
ਆ ਜਿਹੜੇ ਸਾਡੇ ਸਿੱਖ ਪਰਿਵਾਰਾਂ ਦੇ ਨਿਆਣੇ ਆ, ਪੰਜਾਬੀ ਬੈਕਗਰਾਉਂਡ ਦੇ, ਪੰਜਾਬੀ ਮੂਲ ਦੇ ਨਿਆਣੇ ਆ, ਇਹਨਾਂ ਦੀ ਪੰਜਾਬੀ ਕਿਹੋ ਜਿਹੀ ਹੋਊਗੀ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ, ਇਹਨਾਂ ਦਾ ਹੱਲ ਕਿਵੇਂ ਹੋ ਸਕਦਾ? ਇਹਦਾ ਹੱਲ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਨਹੀਂ ਹੈਗਾ। ਭਾਰਤੀ ਹਕੂਮਤੀ ਨਿਜ਼ਾਮ ਦੀ ਤਾਂ ਉਲਟਾ ਨੀਤੀ ਆ, ਏਜੰਡਾ ਵਾ ਕਿ ਪੰਜਾਬੀ ਬੋਲੀ ਮਾਰਨੀ ਆ, ਕਿਉਂਕਿ ਇਹ ਬੋਲੀ ਇਹਨਾਂ ਨੂੰ ਇਹਨਾਂ ਦੇ ਧਰਮ ਨਾਲ ਜੋੜਦੀ ਹੈ, ਸਿੱਖੀ ਨਾਲ ਜੋੜਦੀ ਹੈ। ਸੋ ਜਿਹੜਾ ਬਾਦਲ ਦਲ ਦੇ ਰਾਹੀਂ ਹਮਲਾ ਕੀਤਾ ਗਿਆ, ਜਦੋਂ 1996-97 ਦੇ ਵਿੱਚ ਬੇਅੰਤੇ ਬੁੱਚੜ ਦੇ ਮਰਨ ਤੋਂ ਬਾਅਦ ਦੇ ਹਾਲਾਤ ਦੱਸਦੇ ਆ, ਜਦੋਂ ਹਰਚਰਨ ਸਿੰਘ ਬਰਾੜ ਤੇ ਬੀਬੀ ਭੱਠਲ ਵਰਗਿਆਂ ਨੂੰ ਮੁੱਖ ਮੰਤਰੀ ਦੀ ਪਦਵੀ ਮਿਲੀ ਹੈ, ਉਦੋਂ ਦਿੱਲੀ ਵਿੱਚ ਬੈਠ ਕੇ ਇਹ ਸਲਾਹਾਂ ਹੁੰਦੀਆਂ ਰਹੀਆਂ। ਖੁਫੀਆ ਏਜੰਸੀਆਂ ਨੇ ਬੈਠ ਕੇ ਬਾਦਲ ਨੂੰ ਸਮਝਾਇਆ ਕਿ ਦੇਖੋ, ਜੇਕਰ ਤੁਸੀਂ ਮਤੇ ਜਿਹੜੇ ਅਨੰਦਪੁਰ ਦਾ ਮਤਾ ਜਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ, ਇਹੋ ਜਿਹੇ ਮਸਲੇ ਖੜੇ ਕਰੋਗੇ ਤਾਂ ਪੰਜਾਬ ਦੇ ਵਿੱਚ ਦੁਬਾਰਾ ਅੱਤਵਾਦ ਆ ਜਾਊਗਾ। ਉਹ ਤਾਂ ਅੱਤਵਾਦ ਕਹਿੰਦੇ ਆ ਨਾ। ਤੋ ਪੰਜਾਬ ਦੇ ਹਾਲਾਤ ਜਿਹੜੇ ਆ ਮਸਾਂ ਕਾਬੂ ਕੀਤੇ ਆ, ਇੰਨਾ ਕਤਲੋ ਗਾਰਦ ਹੋ ਗਈ, ਇੰਨੇ ਬੰਦੇ ਮਰ ਗਏ। ਬਾਦਲ ਸਾਹਿਬ, ਤੁਹਾਡੀ ਭਾਰਤ ਨੂੰ ਲੋੜ ਆ, ਤੁਸੀਂ ਕੌਮ ਦੀ, ਭਾਰਤ ਦੀ ਸੇਵਾ ਕਰੋ। ਸੋ ਭਾਰਤ ਦੀ ਸੇਵਾ ਕਰਨ ਦੇ ਲਈ ਉਹਨੇ ਫਿਰ ਦੋਗਲਾਪਣ ਫੜਿਆ ਕਿ ਮੈਨੂੰ ਸੱਤਾ ਦੇ ਦਿਓ, ਮੇਰੇ ਵੱਲੋਂ ਪੰਜਾਬੀ ਬੋਲੀ ਦਾ ਬੇੜਾ ਗਰਕ ਕਰ ਦਿਓ, ਮੇਰੇ ਵੱਲੋਂ ਪੰਜਾਬ ਦੇ ਵਿੱਚ ਸਿੱਖੀ ਦਾ ਬੇੜਾ ਗਰਕ ਹੋ ਜੇ, ਮੇਰੇ ਵੱਲੋਂ ਈਸਾਈ ਜਿਹੜੇ ਨੇ ਸਾਰੇ ਬਣ ਜਾਣ ਪੰਜਾਬ ਦੇ ਲੋਕ, ਮੇਰੇ ਵੱਲੋਂ RSS ਸਿੱਖੀ ਦਾ ਹਿੰਦੂਕਰਨ ਕਰਦੀ ਰਵੇ, ਮੇਰੀ ਜਾਣੇ ਬਲਾ, ਪਰ ਮੈਨੂੰ ਜਿਹੜੀ ਆ ਕੁਰਸੀ ਚਾਹੀਦੀ ਹੈ। ਅਗਲਿਆਂ ਨੇ ਕੁਰਸੀ 2-3 ਵਾਰ ਦੇਤੀ ਤੇ ਵਿਚਾਲੇ ਕਾਂਗਰਸ ਵੀ ਇੱਕ ਵਾਰੀ 2 ਵਾਰੀ ਕੱਟ ਗਈ ਰਾਜ, ਇੱਕ ਵਾਰੀ ਕੈਪਟਨ ਵੇਲੇ, ਇੱਕ ਵਾਰੀ ਆ ਦੁਬਾਰਾ ਜਦੋਂ ਕੈਪਟਨ ਪਲੱਸ ਚੰਨੀ ਵਾਲੀ ਸਰਕਾਰ ਆਪਾਂ ਹਟਾਈ ਆ। ਪਰ 1997 ਤੋਂ ਲੈ ਕੇ ਹੁਣ ਤੱਕ ਜੋ ਹਮਲਾ ਹੋਇਆ ਉਹ ਪਹਿਲੋਂ ਵਾਲੇ ਨਾਲੋਂ ਜ਼ਿਆਦਾ ਖਤਰਨਾਕ ਸੀ। ਪਹਿਲਾਂ ਜਿਹੜੇ ਹਮਲੇ ਸੀਗੇ ਉਹਨਾਂ ਖਿਲਾਫ ਆਪਣੇ ਬੰਦੇ ਜਦੋਂ ਲੜਦੇ ਸੀ ਤਾਂ ਕਹਾਣੀ ਕੁਝ ਹੋਰ ਹੁੰਦੀ ਸੀ। ਜਦੋਂ ਆਪਾਂ ਮੈਦਾਨ 'ਚ ਹੋਈਏ ਤਾਂ ਆਪਾਂ ਨੂੰ ਪਤਾ ਹੁੰਦਾ ਮਸਲਾ ਕੀ ਆ, ਦੁਸ਼ਮਣ ਕੀ ਆ, ਦੁਸ਼ਮਣ ਦੀ ਨੀਤੀ ਕੀ ਆ। ਪਰ ਜਿਹੜੀ ਹੁਣ ਨੀਤੀ ਆ, ਇਹਦੇ ਬਾਰੇ ਸਾਰਿਆਂ ਨੂੰ ਹੀ ਸਮਝ ਆ, ਸਾਰੇ ਹੀ ਸਿਆਣੇ ਆ। ਪਰ ਇੱਥੇ ਇੱਕ ਨਿਰਪਿੰਦਰ ਰਤਨ ਹੈ ਜਿਹੜਾ ਕਿ ਪ੍ਰਸ਼ਾਸਨਿਕ ਅਫਸਰ ਰਿਹਾ, ਰਿਟਾਇਰ ਹੋਇਆ, ਉਹਨੇ ਕਈ ਕਿਤਾਬਾਂ ਲਿਖੀਆਂ ਨੇ। ਉਹਦੀ ਇੱਕ ਕਿਤਾਬ 1984 ਦੇ ਸਮੁੱਚੇ ਘੱਲੂਘਾਰੇ ਬਾਰੇ ਆਈ ਆ, ਜਿਹਦੇ ਵਿੱਚ ਉਹਨੇ ਇਹ ਲਿਖਿਆ ਕਿ ਜਿਹੜੇ ਚੋਟੀ ਦੇ ਵੱਡੇ ਅਫਸਰ ਸੀ ਉਹ 2-3 ਗੱਲਾਂ ਤੇ ਬੜੇ ਕਾਇਲ ਸੀਗੇ। ਇੱਕ ਤਾਂ ਉਹ ਕਹਿੰਦੇ ਸੀ ਵੀ ਜਿੰਨੀ ਦਲੇਰੀ ਨਾਲ, ਜਿੱਡੀ ਜੁਰਤ ਨਾਲ ਇਹ ਜਿਹੜੇ 200-300 ਸਿੰਘ ਸੰਤ ਭਿੰਡਰਾਂ ਵਾਲਿਆਂ ਦੇ ਕਮਾਂਡ ਹੇਠ ਲੜੇ ਆ, ਜੇ ਇਹੋ ਜਿਹੇ ਸਾਡੇ ਕੋਲ ਹੋਣ, ਅਸੀਂ ਆਥਣ ਨੂੰ ਲਾਹੌਰ ਦੇ ਉੱਤੇ, ਪਾਕਿਸਤਾਨ ਦੇ ਉੱਤੇ ਕਬਜ਼ਾ ਕਰਕੇ ਲਾਹੌਰ ਜਿਹੜਾ ਉੱਥੇ ਝੰਡੇ ਚਲਾ ਦਈਏ, ਮਤਲਬ ਪਾਕਿਸਤਾਨ ਜਿਹੜਾ ਹੈਗਾ ਉਹਨੂੰ ਅਸੀਂ ਭਾਰਤ ਦੇ ਵਿੱਚ ਮਿਲਾ ਦਿਆਂਗੇ। ਇਹ ਗੱਲ ਇਹ ਸਿੱਖਾਂ ਦੀ, ਉਹਨਾਂ ਜੁਝਾਰੂਆਂ ਦੀ ਦਲੇਰੀ ਦੇ ਵੱਲੋਂ ਕਹਿੰਦੇ ਸੀ। ਦੂਸਰਾ ਉਹਦੇ ਵਿੱਚ ਇੱਕ ਨੁਕਤਾ ਇਹ ਵੀ ਆ ਕਿ ਜਿਹੜੇ ਵੱਡੇ ਅਫਸਰ ਸੀ, ਚਾਹੇ ਉਹ ਸਿੱਖ ਸੀ, ਬੇਸ਼ੱਕ ਉਹਨਾਂ ਦਾ ਜਿਹੜਾ ਸੀਗਾ ਇਸ ਹਮਲੇ ਵਿੱਚ ਸ਼ਾਮਲ ਹੋਣ ਕਰਕੇ ਆਪਾਂ ਨੂੰ ਦੁੱਖ ਵੀ ਆ। ਇੱਥੋਂ ਤੱਕ ਕਿ ਕੁਲਦੀਪ ਬਰਾੜ ਦੀ ਗੱਲ ਵੀ ਲਿਖੀ ਆ ਉਹਨੇ ਕਿ ਜਦੋਂ ਇੱਥੇ ਜੰਮਵਾਲ ਜਿਹੜਾ ਵੱਡਾ ਅਧਿਕਾਰੀ ਸੀਗਾ ਫੌਜ ਦਾ, ਉਹ ਆਪਦੀਆਂ ਗੱਲਾਂ ਬਾਤਾਂ ਸੁਣਾ ਰਿਹਾ ਸੀਗਾ ਇਸ ਮੋਰਚੇ ਦੇ, ਧਰਮ ਯੁੱਧ ਮੋਰਚੇ ਦੇ ਵਿੱਚ, ਜਾਂ ਜੂਨ 84 ਦੇ ਘੱਲੂਘਾਰੇ ਬਾਰੇ, ਤਾਂ ਇੱਕਦਮ ਬਰਾੜ ਉੱਥੇ ਵੜਿਆ ਤੇ ਉਹਨੇ ਆਪਦਾ ਹੱਥ ਵੜਿਆ, ਉਹਦਾ ਡੰਡਾ ਜਿਹਾ ਹੁੰਦਾ ਜਾਂ ਟੋਪੀ ਆ ਉਹ ਲਾ ਕੇ ਤੇ ਉੱਚੀ ਉੱਚੀ ਬੋਲਣ ਲੱਗ ਗਿਆ ਵੀ ਥਾਂ ਥਾਂ ਦੇ ਉੱਤੇ ਜਿਹੜੇ ਹਿੰਦੂ ਨੇ ਉਹ ਲੱਡੂ ਪੂੜੀਆਂ ਵੰਡ ਰਹੇ ਨੇ, ਜਲੇਬੀਆਂ ਵੰਡ ਰਹੇ ਨੇ ਤੇ ਹੋਰ ਫੌਜੀਆਂ ਨੂੰ। ਤੇ ਮੈਨੂੰ ਬੜਾ ਗੁੱਸਾ ਚੜਦਾ, ਅਕਸਰ ਨੂੰ, ਮੈਂ ਵੀ ਸਿੱਖ ਹਾਂ ਤੇ ਅਸੀਂ ਠੀਕ ਆ, ਡਿਊਟੀ ਕਰ ਲਈ ਆਪਦੀ, ਪਰ ਆਹ ਥੋੜੀ ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਫਿਰ ਮੈਂ ਵੀ ਆਪਦੇ ਮੁੰਡਿਆਂ ਨੂੰ ਖੁੱਲ੍ਹ ਦੇ ਦੇਣੀ ਆ। ਕਾਫੀ ਜ਼ਿਆਦਾ ਉਹਨੇ ਲਿਖਿਆ ਵੀ ਜਿਹੜਾ ਬਰਾੜ ਆ ਉਹ ਔਖਾ ਹੋ ਕੇ ਬੋਲਿਆ। ਇਹ ਗੱਲ ਦੱਸਦੀ ਆ ਕਿ ਇਸ ਹਮਲੇ ਦੌਰਾਨ ਸਿੱਖਾਂ ਦੇ ਜਜ਼ਬਾਤਾਂ ਨੂੰ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਜਲੀਲ ਕੀਤਾ ਗਿਆ। ਨਿਰਪਿੰਦਰ ਰਤਨ ਆਪਦੀ ਕਿਤਾਬ 'ਚ ਲਿਖਦਾ ਹੈ ਕਿ ਉਹ ਕਹਿੰਦਾ ਹੈ ਕਿ ਸਰਕਾਰ ਜਿਹੜੀ ਆ ਐਵੇਂ ਇਹਨਾਂ ਨੂੰ ਕਤਲ ਕਰਕੇ ਸੋਚਦੀ ਆ ਕਿ ਅਸੀਂ ਸਿੱਖਾਂ ਨੂੰ ਜਾਂ ਪੰਜਾਬ ਨੂੰ ਫਤਿਹ ਕਰ ਲਾਂਗੇ।
ਇਹੋ ਜਿਹੇ ਹਮਲੇ, ਇਹੋ ਜਿਹੇ ਘੱਲੂਘਾਰੇ ਇਹਨਾਂ ਨੂੰ ਕੀ ਕਰਦੇ। ਇਹ ਸਿੱਖ ਤਾਂ ਕਲਮ ਨਾਲ ਮਾਰੇ ਜਾ ਸਕਦੇ ਆ, ਹੋਰ ਕੋਈ ਤਰੀਕਾ ਨਹੀਂ। ਇਹ ਗੱਲ ਜਦੋਂ ਮੈਂ ਕਿਤਾਬ ਵਿੱਚੋਂ ਪੜ੍ਹ ਰਿਹਾ ਸੀ ਤਾਂ ਮੇਰੇ ਜੇਲ੍ਹ ਵਿੱਚ ਸਾਰਾ ਆਹ ਘੁੰਮ ਗਿਆ ਕਿ ਜਦੋਂ 1984 ਤੋਂ ਬਾਅਦ ਸਾਡੇ ਵਰਗੇ ਹੋਰ ਬੇਅੰਤ ਜਿਨ੍ਹਾਂ ਦਾ ਬਹੁਤ ਘਾਟਾਂ ਕਮਜ਼ੋਰੀਆਂ ਹੋਣਗੀਆਂ, ਪਰ ਉਦੋਂ ਸਾਨੂੰ ਇਹੋ ਲੱਗਦਾ ਸੀਗਾ ਕਿ ਮਰਨ ਹੋ ਗਿਆ। ਉਹ ਬੜੀ ਵੱਡੀ ਗਿਣਤੀ ਵਿੱਚ ਸਿੱਖੀ ਦੀ ਸੇਵਾ ਲਈ ਮੈਦਾਨ ਵਿੱਚ ਆਏ, ਜੁਝਾਰੂਆਂ ਨੇ, ਕੌਮ ਨੇ ਪੂਰੀ ਜੰਗ ਲੜੀ। ਤੇ ਉਦੋਂ ਜਦੋਂ ਲੜਦੇ ਸੀ ਉਹਨਾਂ ਦਿਨਾਂ ਦੇ ਵਿੱਚ ਸਿੱਖੀ ਪ੍ਰਤੀ ਆਪਦਾ ਸਿਦਕ ਦਿਖਾਉਣ ਦੇ ਲਈ, ਪੰਥ ਅਤੇ ਪੰਜਾਬ ਪ੍ਰਤੀ ਆਪਦੀ ਡੈਡੀਕੇਸ਼ਨ ਦਿਖਾਉਣ ਦੇ ਲਈ ਹਰੇਕ ਸਿੱਖ ਆਪਦਾ ਫਰਜ਼ ਸਮਝਦਾ ਸੀ। ਤੇ ਹਰੇਕ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਦਿੱਲੀ ਸਾਡੇ ਪੱਗ, ਦਾੜੇ, ਗਾਤਰੇ, ਕਿਰਪਾਨ ਨੂੰ, ਖਾਸ ਤੌਰ ਤੇ ਪੀਲੀ ਪੱਗ ਨੂੰ, ਖਾਲਿਸਤਾਨੀ ਪੱਗ ਨੂੰ ਉਹ ਨਫ਼ਰਤ ਕਰਦੇ ਆ। ਸੋ ਆਪਾਂ ਇਹਦੇ ਉਲਟ ਚੱਲਣਾ। ਉਹਨੇ ਲਿਖਿਆ ਕਿ 1984 ਦੇ ਨਵੰਬਰ ਮਹੀਨੇ ਤੋਂ ਲੈ ਕੇ ਹੋਲੇ ਮਹੱਲੇ ਤੱਕ ਆਉਂਦਿਆਂ ਨਿਰਪਿੰਦਰ ਰਤਨ ਦੀ ਕਿਤਾਬ ਦੀ ਮੈਂ ਗੱਲ ਕਰ ਰਿਹਾ, ਇਉਂ ਲੱਗਿਆ ਜਿਵੇਂ ਬਸੰਤੀ ਪੱਗਾਂ ਦਾ ਭਾਰਤ ਵਿੱਚ ਦਰਿਆ ਵਗ ਗਿਆ ਹੋਵੇ ਪੰਜਾਬ ਵਿੱਚ। ਉਹਨੇ ਲਿਖਿਆ ਕਿ ਦਸਤਾਰਾਂ ਦੀਆਂ ਦੁਕਾਨਾਂ ਜਿਹੜੇ ਨੇ ਉਹਨਾਂ ਕੋਲੇ ਗਏ ਤੇ ਉਹ ਕਹਿੰਦੇ ਵੀ ਇਦੋਂ ਪਹਿਲਾਂ ਮਸਾਂ ਮਹੀਨੇ ਦੇ ਵਿੱਚ 10-15 ਦਸਤਾਰਾਂ ਇਹ ਪੀਲੇ ਰੰਗ ਦੀਆਂ ਜਿਹੜੀਆਂ ਸੀ ਉਹ ਵਿਕਦੀਆਂ ਹੋਣਗੀਆਂ, ਪਰ ਹੁਣ ਤਾਂ ਅਸੀਂ ਥਾਨਾਂ ਦੇ ਥਾਨ ਮੰਗਾ ਕੇ ਵੇਚ ਚੁੱਕੇ ਆ ਤੇ ਹਜੇ ਲੱਗਦਾ ਵੀ ਪੰਜਾਬ ਦੇ ਵਿੱਚ ਇਹ ਚੀਜ਼ ਰੁਕਣੀ ਜਾਂ ਮੁੱਕਣੀ ਨਹੀਂ, ਇਹ ਚੀਜ਼ ਸਦਾ ਹੀ ਚੱਲੂ। ਸੋ ਪੰਜਾਬ ਨੇ, ਪੰਥ ਨੇ, ਸਿੱਖਾਂ ਨੇ ਉਹਨਾਂ ਦਿਨਾਂ ਦੇ ਵਿੱਚ ਪੀਲੇ ਖਾਲਿਸਤਾਨੀ ਰੰਗ ਨੂੰ, ਗਾਤਰੇ, ਕਿਰਪਾਨ ਨੂੰ ਜਾਂ ਸਿੱਖੀ ਦੇ ਨਾਲ ਸੰਬੰਧਿਤ ਹੋਰ ਚੀਜ਼ਾਂ ਨੂੰ ਪਹਿਨ ਕੇ, ਅਪਣਾ ਕੇ ਇਹ ਦੱਸਿਆ ਕਿ ਅਸੀਂ ਜਿਉਂਦੇ, ਅਸੀਂ ਜਾਗਦੇ। ਤੇ ਉਸ ਲੜਾਈ ਦਾ, ਉਸ ਗੱਲ ਦਾ ਸਾਨੂੰ ਫਾਇਦਾ ਬੜਾ ਹੋਇਆ ਕਿ ਅਸੀਂ ਆਪਦੇ ਮੂਲ ਨਾਲ ਜੁੜੇ, ਧਰਮ ਨਾਲ ਜੁੜੇ। ਤੇ ਜਿਸ ਤਰੀਕੇ ਨਾਲ ਸਹਿਜੇ 1984 ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਤਕਰੀਰਾਂ ਸੁਣੋ, ਉਹ ਕਹਿੰਦੇ ਹੁੰਦੇ ਆ ਕਿ ਆਹ ਚੀਜ਼ਾਂ ਕਰ ਰਹੇ ਆ ਆਪਾਂ, ਛੱਡੋ, ਬੜੇ ਨੁਕਸ ਗਣਾਉਂਦੇ ਆ। ਪਰ 1984 ਤੋਂ ਬਾਅਦ ਸੰਤ ਭਿੰਡਰਾਂਵਾਲੇ ਤਾਂ ਨਹੀਂ ਸੀ ਕਹਿੰਦੇ, ਪਰ ਸਿੱਖ ਆਪਣੇ ਆਪ ਹੀ ਗਾਤਰੇ, ਕਿਰਪਾਨਾਂ ਪਾ ਕੇ, ਅੰਮ੍ਰਿਤਧਾਰੀ ਹੋ ਕੇ, ਬਾਣੀ ਤੇ ਬਾਣੇ ਨਾਲ ਜੁੜ ਕੇ, ਖਾਲਿਸਤਾਨੀ ਪੱਗ ਬੰਨ੍ਹ ਕੇ ਸ਼ਾਨ ਨਾਲ ਸਟੇਟ ਨੂੰ ਦਿਖਾਉਂਦੇ ਸੀ ਕਿ ਅਸੀਂ ਜਿਉਂਦੇ, ਅਸੀਂ ਜਾਗਦੇ। ਹੁਣ ਆਜੋ ਇਸ ਗੱਲ ਦੇ ਉੱਤੇ ਕਿ ਉਦੋਂ ਫੌਜੀ ਅਫਸਰ ਨੇ ਇਹ ਗੱਲ ਕਹੀ ਸੀ ਬਈ ਇਹ ਕਲਮ ਨਾਲ ਮਾਰੇ ਜਾ ਸਕਦੇ ਆ। ਸੋ 1995-97 ਤੱਕ ਜਦੋਂ ਖਾੜਕੂਵਾਦ ਨੂੰ ਉਹ ਕਹਿੰਦੇ ਅਸੀਂ ਕਾਬੂ ਕਰ ਲਿਆ, ਫਿਰ ਅਗਲੀ ਨੀਤੀ ਉਹਨਾਂ ਨੇ ਲਿਆਂਦੀ, ਆਪਣੇ ਵਿੱਚੋਂ ਆਪਣੇ ਵਰਗਾ ਮੁੱਖ ਮੰਤਰੀ ਬਾਦਲ ਆਪਾਂ ਨੂੰ ਦੇਤਾ ਤੇ ਫਿਰ ਆਹ ਜਿਹੜੇ ਹਾਲਾਤ ਆ ਅੱਜ ਵਾਲੇ ਉਹ ਬਣ ਗਏ। ਹੁਣ ਆਹ ਸਰਦਾਰ ਜਥੇਦਾਰ ਹਰਪ੍ਰੀਤ ਸਿੰਘ ਜੀ, ਜਿਹੜੇ ਬਾਦਲ ਸਾਹਿਬ ਨੇ ਜਥੇਦਾਰ ਥਾਪੇ ਹੋਏ ਨੇ ਅਕਾਲ ਤਖਤ ਸਾਹਿਬ ਦੇ, ਇਹ ਕਹਿੰਦੇ ਆ ਜੀ ਅਕਾਲੀ ਦਲ ਹਾਰ ਗਿਆ ਤਾਂ ਬੜਾ ਮਾੜਾ ਹੋ ਗਿਆ, ਜੇ ਹੋ ਗਿਆ। ਪਰ ਗੱਲ ਤਾਂ ਇਹ ਹੈ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਸ ਵੇਲੇ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਬਾਦਲ ਦਲ ਤੋਂ ਹੋਇਆ ਪਿਆ, ਵੀ ਜਾਂ ਸਿੱਖੀ ਬਚਾ ਲਓ ਜਾਂ ਬਾਦਲ ਦਲ ਬਚਾ ਲਓ। ਸ਼੍ਰੋਮਣੀ ਕਮੇਟੀ ਬਾਰੇ ਬੜੀ ਚਰਚਾ ਹੈ ਕਿ ਜੇਕਰ ਬਚਾਉਣੀ ਆ ਭਾਈ ਤਾਂ ਬਾਦਲਕਿਆਂ ਤੋਂ ਖਹਿੜਾ ਛਡਾਉਣਾ ਪੈਣਾ। ਪਰ ਇਹਨਾਂ ਤੋਂ ਖਹਿੜਾ ਛਡਵਾ ਕੇ ਪੰਥ ਲਿਆ ਕਿਹਨੂੰ ਰਿਹਾ? ਚਲੋ ਕਾਂਗਰਸ ਮਾੜੀ ਆ, ਲਾਤੀ ਘਾਟੀ, ਭਾਜਪਾ ਮਾੜੀ ਆ, ਲਾਤੀ ਘਾਟੀ, ਕਾਮਰੇਡਾਂ ਨੂੰ ਆਪਾਂ ਨੇੜੇ ਨਹੀਂ ਲਾਉਣਾ। ਪਰ ਜਿਹੜੀ ਆਮ ਆਦਮੀ ਪਾਰਟੀ ਨੂੰ ਆਪਾਂ ਸਰਬ ਕਲਾ ਸੰਪੂਰਨ ਮੰਨ ਕੇ ਇੱਥੇ ਵੋਟਾਂ ਪਾਈਆਂ ਨੇ ਲੋਕਾਂ ਨੇ, 92 ਵਿਧਾਇਕ ਉਹਨਾਂ ਦੇ ਬਣਾਤੇ ਹੈ, ਉਹਨਾਂ ਤੋਂ ਆਸ ਹੈਗੀ ਹੈ? ਉਹਨਾਂ ਤੋਂ ਕਿਹੜੀ ਗੱਲ ਦੀ ਆਸ ਕਰਦੇ ਆ? ਪੰਥ ਅਤੇ ਪੰਜਾਬ ਨੂੰ ਬਚਾ ਸਕਣ ਦੀ ਜਿਹੜੀ ਆ ਜੁਰਤ ਜਾਂ ਤਕਨੀਕ ਉਹ ਇਹਨਾਂ ਕੋਲ ਹੈ ਨਹੀਂ। ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਨੂੰ ਇੱਕ ਵਕਤੀ ਤੌਰ ਦੇ ਉੱਤੇ ਸਾਡੀ ਲੜਾਈ ਨੂੰ ਦੂਰ ਕਰ ਸਕਦੀ ਹੈ, ਨਿਸ਼ਾਨਾ ਸਾਡਾ ਸਫ਼ਰ ਵਧਾ ਸਕਦੀ ਹੈ। ਕਿਉਂਕਿ ਜਿੰਨਾ ਟਾਈਮ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸੀ ਰਹੂਗੀ ਕਿ ਆਪਾਂ ਭਾਰਤੀ ਹਕੂਮਤੀ ਸਿਸਟਮ ਦੇ ਅੰਦਰੋਂ ਅੰਦਰ ਕੋਈ ਹੱਲ ਕੱਢਣਾ ਹੈ, ਆਪਾਂ ਨੂੰ ਇੱਥੋਂ ਬੜਾ ਕੁਝ ਮਿਲ ਜਾਣਾ, ਆਪਾਂ ਖਾਲਿਸਤਾਨ ਤੋਂ ਕੀ ਲੈਣਾ, ਖਾਲਿਸਤਾਨ ਤੋਂ ਬਿਨਾਂ ਹੀ ਸਰਜੂ, ਉਹਨਾਂ ਟਾਈਮ ਕਦੇ ਕਿਸ ਪਾਰਟੀ ਨੂੰ ਕਦੇ ਕਿਸ ਪਾਰਟੀ ਨੂੰ ਲੋਕ ਅਜਮਾਉਂਦੇ ਰਹਿਣਗੇ। ਤੇ ਸਾਨੂੰ ਇਹ ਸੀਗਾ ਕਿ ਜੀ
ਕਾਂਗਰਸ ਬਾਦਲ ਦਲ ਤੇ ਹੋਰਾਂ ਤੋਂ ਬਾਅਦ ਹੁਣ ਸ਼ਾਇਦ ਲੋਕ ਖਾਲਿਸਤਾਨ ਦੇ ਰਾਹ ਤੁਰਨਗੇ। ਪਰ ਇੱਥੇ ਤਾਂ ਕਮਾਲ ਹੋ ਗਿਆ, ਉਹਨਾਂ ਨੇ ਆਮ ਆਦਮੀ ਪਾਰਟੀ ਲਿਆ ਕੇ ਖੜੀ ਕਰਤੀ। ਪਿਛਲੇ 2-3 ਦਿਨ ਤੋਂ ਕੁਛ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ, ਆ ਜਿਹੜਾ ਕਸ਼ਮੀਰ ਫਾਈਲਸ ਆ ਫਿਲਮ ਦਾ ਰੌਲਾ, ਇਹਦੇ ਬਾਰੇ ਇੱਕ ਬੇਹੂਦਾ ਜਿਹਾ ਬੇਕਾਰ ਜਿਹਾ ਰੌਲਾ ਵਧਾ ਲਿਆ ਤੇ ਕੇਜਰੀਵਾਲ ਦੇ ਦਰਾਂ ਮੂਹਰੇ ਜਾ ਕੇ ਨਾਅਰੇਬਾਜ਼ੀ ਕਰਕੇ ਕੱਲ ਉੱਥੇ ਕੁਝ ਗ੍ਰਿਫਤਾਰੀਆਂ ਹੋ ਗਈਆਂ। ਹੁਣ ਇਹਦੇ ਬਾਰੇ ਜਿਹੜੇ ਚਿੰਤਕ ਨੇ ਉਹ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਬਾਰੇ ਇਹ ਤਾਂ ਕਿਸੇ ਨੂੰ ਵਹਿਮ ਹੀ ਨਹੀਂ ਕਿ ਆਰਐਸਐਸ ਦੀ ਬੀ ਟੀਮ ਤੇ ਹੁਣ ਰਾਹੁਲ ਕਾਂਗਰਸ ਦਾ ਜਿਹੜਾ, ਜਾਂ ਮਮਤਾ ਬੈਨਰਜੀ ਜਾਂ ਹੋਰ ਭਾਰਤ ਵਿੱਚੋਂ ਲੀਡਰ ਜਿਹੜਾ, ਇਹਦੇ ਤੋਂ ਪਹਿਲਾਂ ਕਿ ਉਹਨਾਂ ਵਿੱਚੋਂ ਕੋਈ ਕਾਂਗਰਸੀਆਂ ਚੋਂ ਜਾਂ ਹੋਰਾਂ ਪਾਰਟੀਆਂ ਦੇ ਵਿੱਚੋਂ ਮੋਦੀ ਦੇ ਜਵਾਬ ਦੇ ਰੂਪ ਵਿੱਚ ਉੱਭਰ ਸਕੇ। ਹੁਣ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਮੋਦੀ ਤੋਂ ਬਾਅਦ ਵਾਲਾ ਲੀਡਰ ਜਿਹੜਾ ਉਹ ਉਭਾਰਨਾ ਸ਼ੁਰੂ ਕਰ ਦਿੱਤਾ ਹੋਇਆ ਕਿ ਜੇਕਰ ਤਾਂ ਮੋਦੀ ਵਾਲਾ ਜਿਹੜਾ ਤੱਤਾ ਕੰਮ ਆ ਜੇ ਉਹੀ ਚੱਲਿਆ, ਫਿਰ ਤਾਂ ਯੋਗੀ ਵਰਗਾ ਜਾਂ ਸਾਧਵੀ ਪ੍ਰਗਿਆ ਵਰਗਾ ਜਾਂ ਕੋਈ ਅਮਿਤ ਸ਼ਾਹ ਵਰਗਾ ਅਗਲਾ ਜਿਹੜਾ ਹੈਗਾ ਨੰਬਰ 2 ਉਹ ਤਿਆਰ ਕਰਕੇ ਰੱਖੋ। ਪਰ ਨਾਲ ਦੀ ਨਾਲ ਜੇਕਰ ਸਾਡੇ ਹੱਥੋਂ ਤਾਕਤ ਜਾਂਦੀ ਦਿਖੇ ਤਾਂ ਕੇਜਰੀਵਾਲ ਨੂੰ ਏਡਾ ਵੱਡਾ ਬਣਾ ਕੇ ਰੱਖੋ ਕਿ ਜਿਹੜੇ ਲੋਕ ਮੋਦੀ ਦੇ ਜਾਂ ਬੀਜੇਪੀ ਦੇ ਜਾਂ ਆਰਐਸਐਸ ਦੇ ਹਿੰਦੂ ਕੱਟੜਵਾਦੀ ਏਜੰਡੇ ਤੋਂ ਦੁਖੀ ਨੇ, ਉਹ ਜੇ ਚੁਣਨ ਤਾਂ ਫਿਰ ਕੇਜਰੀਵਾਲ ਨੂੰ ਚੁਣ ਲੈਣ, ਕੇਜਰੀਵਾਲ ਵੀ ਆਪਣਾ ਹੀ ਆ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਉਹਨੂੰ ਵੱਡੇ ਤੋਂ ਵੱਡਾ ਬਣਾਉਣ ਦੀ ਨੀਤੀ ਆ ਕੇਜਰੀਵਾਲ ਨੂੰ, ਉਹਦੇ ਤਹਿਤ ਭਗਵੰਤ ਸਿੰਘ ਮਾਨ ਜਿਹੜਾ ਹੈ ਉਹਦਾ ਜੇਕਰ ਆਪਾਂ ਸਟੇਟਸ ਦੇਖੀਏ ਤਾਂ ਉਹ ਜਿਹੜਾ ਦਰਬਾਰਾ ਸਿੰਘ ਸੀਗਾ ਪੰਜਾਬ ਦਾ ਮੁੱਖ ਮੰਤਰੀ ਬਣਿਆ 1982-83 ਚ ਹੁੰਦਾ ਸੀ, ਜਦੋਂ ਢਿੱਲਵਾਂ ਬੱਸ ਕਾਂਡ ਹੋਇਆ 6 ਮਾਰੇ ਗਏ ਸੀ ਇੱਥੇ, ਉਦੋਂ ਉਹਦੀ ਸਰਕਾਰ ਡਿਸਮਿਸ ਹੋਈ ਸੀ। ਇਹ ਉਹੋ ਜਿਹਾ ਕਮਜ਼ੋਰ ਸੀਐਮ ਸਾਬਤ ਹੋਊਗਾ ਜਿਹੜਾ ਦਿੱਲੀ ਵਾਲੇ ਲਾਲੇ ਕੇਜਰੀਵਾਲ ਦੇ ਹੁਕਮਾਂ ਦੇ ਤਹਿਤ ਚੱਲਦਾ ਚੱਲਦਾ ਉਹ ਸਾਰਾ ਕੁਝ ਕਰੇਗਾ ਜਿਹੜਾ ਦਰਬਾਰਾ ਸਿੰਘ ਕਰਦਾ ਹੁੰਦਾ ਸੀ। ਜਿਵੇਂ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਇੱਕ ਤਰੀਕੇ ਨਾਲ ਧਮਕੀ ਸਾਹਮਣੇ ਝੁਕ ਕੇ ਦਰਬਾਰਾ ਸਿੰਘ ਨੇ ਧੋਖਾ ਕੀਤਾ ਸੀ ਪੰਜਾਬ ਨਾਲ, ਉਹੋ ਜਿਹੇ ਹੀ ਧੋਖੇ ਕੇਜਰੀਵਾਲ ਦੇ ਸਾਹਮਣੇ ਬੀਜੇਪੀ ਆਰਐਸਐਸ ਦੇ ਸਾਹਮਣੇ ਝੁਕ ਕੇ ਕਰੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਕਹਾਣੀ ਜਾਂਦੀ ਆ ਇਹ ਬਾਅਦ ਦੀ ਗੱਲ ਆ, ਪਰ ਅੱਜ ਦੀ ਤਰੀਕ ਵਿੱਚ ਹੁਣ ਤੱਕ ਦਾ ਜਿਹੜਾ 10-15 ਦਿਨ ਦਾ ਹਿਸਾਬ ਕਿਤਾਬ ਜਿਹਾ ਉਹ ਤੋਂ ਇਹੀ ਲੱਗਦਾ ਕਿ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਆ ਜਿਹੜੀ ਅਵਲ ਤਾਂ 5 ਸਾਲ ਕੱਟਦੀ ਨਹੀਂ, ਪਰ ਜੇਕਰ 5 ਸਾਲ ਕੱਟ ਵੀ ਜਾਵੇ ਤਾਂ ਸਾਡੇ ਲੋਕਾਂ ਨੂੰ, ਸਾਡੀ ਧਰਤੀ ਨੂੰ ਹੋਰ ਵੱਡੇ ਦੁੱਖ ਦੇ ਕੇ ਹੀ ਜਾਊਗੀ। ਇਹ ਕੋਈ ਮਸਲੇ ਹੱਲ ਕਰਨ ਵਾਲੀ ਧਿਰ ਨਹੀਂ, ਇਹ ਮਸਲੇ ਹੋਰ ਜ਼ਿਆਦਾ ਉਲਝਾਉਣ ਵਾਲੀ ਧਿਰ ਵਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਆ ਇਹ ਫੇਰ ਚਰਚਾ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।